ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਸਾਂਝੀ ਸੱਥ 3 ਵਜੇ ਤੋਂ 4 ਵਜੇ ਤੱਕ ਪੰਜਾਬੀ ਰੇਡੀਓ USA ਦੇ ਉੱਤੇ ਹਰ ਦਿਨ ਆਪਾਂ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਜਿਸ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ। ਜੋ ਅਹਿਮ ਟੌਪਿਕਸ ਚੱਲ ਰਹੇ, ਚਾਹੇ ਉਹ ਇੱਥੋਂ ਦੇ ਨਾਲ ਸੰਬੰਧਿਤ ਨੇ ਤੇ ਚਾਹੇ ਆਪਾਂ ਜਿਸ ਧਰਤੀ ਨੂੰ ਛੱਡ ਕੇ ਆਏ ਹਾਂ, ਜਿਸ ਸੂਬੇ ਨੂੰ ਮੁਲਕ ਨੂੰ ਛੱਡ ਕੇ ਆਏ ਹਾਂ ਉਸ ਦੇ ਨਾਲ ਸੰਬੰਧਿਤ ਹੋਣ। ਮੇਰੇ ਨਾਲ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਕਰਮਵੀਰ ਸਿੰਘ ਜੀ। ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਸਾਡੇ ਸਰੋਤੇ ਸਾਡੇ ਦਰਸ਼ਕ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਦੇ ਖਾਸ ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਸਿਰਫ ਅਸੀਂ ਆਪਣੇ ਵੱਲੋਂ ਹੀ ਕਿਸੇ ਮੁੱਦੇ ਨੂੰ ਲੈ ਕੇ ਨਹੀਂ ਆਉਂਦੇ, ਉਹਦੇ ਤੇ ਇਕੱਲੀ ਆਪਣੀ ਚਰਚਾ ਹੀ ਨਹੀਂ, ਅਸੀਂ ਤੁਹਾਡੀ ਵੀ ਜਿਹੜੀ ਆ ਵਿਚਾਰ ਸੁਣਨਾ ਚਾਹਾਂਗੇ। ਤੁਸੀਂ ਵੀ ਆਪਣੇ ਜਿਹੜੀ ਗੱਲ ਆ ਉਹ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਆ। ਸਟੂਡੀਓ ਦੇ ਵਿੱਚ ਕਾਲ ਕਰਕੇ ਫੋਨ ਨੰਬਰ ਜਿਹੜਾ ਉਹ ਰਹਿੰਦਾ ਹੈ 408 272 5200। ਅੱਜ ਪ੍ਰਵੀਨ ਜੀ ਜਿਹੜੇ ਆਪਾਂ ਮੁੱਦੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹੈਗੇ ਆ, ਜੀ ਕਾਫੀ ਸੰਵੇਦਨਸ਼ੀਲ ਮੁੱਦਾ ਆ ਆਮ ਪੰਜਾਬੀਆਂ ਦੇ ਲਈ, ਹਰ ਇੱਕ ਪੰਜਾਬੀ ਦੇ ਲਈ ਇਹ ਇੱਕ ਅਹਿਮ ਮੁੱਦਾ ਹੈਗਾ ਆ। ਜਦੋਂ ਵੀ ਪੰਜਾਬ ਦੇ ਪਾਣੀਆਂ ਦੀ ਗੱਲ ਆਉਂਦੀ ਆ ਤਾਂ SYL ਦੀ ਜਿਹੜੀ ਚਰਚਾ ਹੈ ਉਹ ਨਾਲ ਛਿੜ ਜਾਂਦੀ ਆ। ਪੰਜਾਬ ਦੇ ਪਾਣੀਆਂ ਦੀ ਲੁੱਟ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ, ਦਹਾਕਿਆਂ ਤੋਂ ਪੰਜਾਬੀ ਜਿਹੜੀ ਆ ਉਹ ਆਵਾਜ਼ ਮਾਰਦੇ ਆ ਰਹੇ ਆ ਵੀ ਸਾਡੇ ਨਾਲ ਹੋ ਰਹੇ ਇਸ ਧੱਕੇ ਨੂੰ ਉਸ ਨੂੰ ਜਿਹੜਾ ਆ ਉਹ ਠੀਕ ਕਰੋ। ਪਾਣੀ ਸਾਡਾ ਖੋਇਆ ਜਾ ਰਿਹਾ, ਲੁੱਟਿਆ ਜਾ ਰਿਹਾ ਆ, ਇਹ ਕੰਮ ਬੰਦ ਹੋਣੇ ਚਾਹੀਦੇ ਆ। ਆਪਣੇ ਪੰਜਾਬ ਦੇ ਜਿਹੜੇ ਵਿਧਾਨ ਸਭਾ ਦੇ ਵਿੱਚ ਕਈ ਬਿੱਲ ਵੀ ਲਿਆਂਦੇ ਗਏ, ਕਈ ਗੱਲਾਂ ਵੀ ਜਿਹੜੀਆਂ ਕੀਤੀਆਂ ਗਈਆਂ ਵੀ ਗਾਂ ਤੋਂ ਏਦਾਂ ਨਹੀਂ ਹੋਣ ਦਿੱਤਾ ਜਾਊਗਾ, ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਸੇ ਤਰੀਕੇ ਦੇ ਨਾਲ ਲੁੱਟ ਖਸੁੱਟ ਜਿਹੜੀ ਆ ਪੰਜਾਬ ਦੇ ਪਾਣੀਆਂ ਦੀ ਚੱਲਦੀ ਜਾ ਰਹੀ ਹੈਗੀ ਆ। ਰਾਈਪੇਰੀਅਨ ਲਾ ਹੋਣ ਦੇ ਬਾਵਜੂਦ ਵੀ ਪੰਜਾਬ ਨੂੰ ਉਸ ਦੀ ਬਣਦੀ ਜਿਹੜੀ ਪਾਣੀ ਦੀ ਮਲਕੀਅਤ ਆ, ਉਸ ਦੀ ਬਣਦੀ ਹੋਈ ਆਰਥਿਕ ਜਿਹੜੀ ਜੋ ਵੀ ਮਿਲਣਾ ਚਾਹੀਦਾ ਆ ਉਸ ਦੇ ਪੈਸੇ ਆ ਉਹ ਨਹੀਂ ਮਿਲ ਰਹੇ। ਤੇ ਹੁਣ ਕੱਲ ਜਿਹੜੀ ਨਵੀਂ ਸਰਕਾਰ ਬਣੀ ਆ ਪੰਜਾਬ ਦੇ ਵਿੱਚ, ਜਿਸ ਨੇ ਬਹੁਤ ਵੱਡੀ ਜਿਹੜੀ ਬਹੁਮਤ ਹਾਸਲ ਕੀਤੀ ਆ, ਉਹਨਾਂ ਦੇ ਹੀ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਸੁਸ਼ੀਲ ਗੁਪਤਾ ਹੁਣਾਂ ਦਾ ਜਿਹੜਾ ਬਿਆਨ ਆ ਉਹ ਆਇਆ ਆ, ਜਿਸ ਨੇ ਇਸ ਟਾਈਮ ਕਹਿ ਸਕਦੇ ਆ ਵੀ SYL ਦੇ ਇਸ਼ੂ ਨੂੰ, ਪੰਜਾਬ ਦੇ ਪਾਣੀਆਂ ਦੇ ਇਸ਼ੂ ਨੂੰ ਮੁੜ ਭੱਠੀ ਦੇ ਵਿੱਚ ਰੱਖ ਦਿੱਤਾ ਹੈ। ਹਾਂਜੀ ਬਿਲਕੁਲ। ਔਰ ਦੂਜੀ ਗੱਲ ਇਹ ਹੈ ਵੀ ਸਾਡੇ ਜਿਹੜੇ ਬਹੁਤ ਸਾਰੇ ਦਰਸ਼ਕ ਸਰੋਤੇ ਨੇ, ਉਹਨਾਂ ਦੀ ਇੱਕ ਆਮ ਮਿੱਥ ਬਣੀ ਪਈ ਹੈ ਵੀ ਆਪਾਂ ਆਮ ਆਦਮੀ ਪਾਰਟੀ ਨੂੰ ਕੁਛ ਨਹੀਂ ਕਹਿਣਾ। ਇਹ ਬਿਲਕੁਲ ਗਲਤ ਮਿੱਥ ਆ। ਜੇ ਤੁਸੀਂ ਮੰਨ ਲਓ ਤੁਹਾਡੇ ਘਰੇ ਕੋਈ ਬੱਚਾ ਵਾ, ਕੋਈ ਨਵਾਂ ਕਾਲਜ ਗਿਆ, ਕੋਈ ਨਵਾਂ ਸਕੂਲ ਜੁਆਇਨ ਕੀਤਾ, ਜੇਕਰ ਤੁਸੀਂ ਉਹਦਾ ਹੋਮਵਰਕ ਨਹੀਂ ਚੈੱਕ ਕਰੋਗੇ ਤਾਂ ਕਿੰਨੇ ਕੁ ਦਿਨ ਇਸ ਤਰ੍ਹਾਂ ਚੱਲੇਗਾ। ਤੇ ਬਿਲਕੁਲ ਸਰਕਾਰਾਂ ਜਿਹੜੀਆਂ ਨੇ ਉਹ ਸਾਡੇ ਇਸੇ ਤਰ੍ਹਾਂ ਹੀ ਨੇ, ਇਹਨਾਂ ਦਾ ਹੋਮਵਰਕ ਚੈੱਕ ਵੀ ਕਰਨਾ ਪੈਂਦਾ। ਔਰ ਇਹ ਗੱਲ ਪੰਜਾਬ ਸਰਕਾਰ ਨਾਲ ਤਾਂ ਜੁੜੀ ਨਹੀਂ, ਇਹ ਗੱਲ ਜੁੜੀ ਆਮ ਆਦਮੀ ਪਾਰਟੀ ਨਾਲ। ਸੋ ਜਿਹੜੇ ਵੀ ਆਮ ਆਦਮੀ ਪਾਰਟੀ ਨਾਲ ਜਜ਼ਬਾਤੀ ਤੌਰ ਤੇ ਜੁੜਾਵ ਰੱਖਦੇ ਨੇ ਸਾਡੇ ਦਰਸ਼ਕ, ਸਾਡੇ ਸਰੋਤੇ, ਉਹਨਾਂ ਤੋਂ ਅਸੀਂ ਇੱਕ ਕੰਸਟਰਕਟਿਵ ਬਹਿਸ ਦੀ ਉਮੀਦ ਕਰਦੇ ਹਾਂ ਔਰ ਇੱਕ ਕੰਸਟਰਕਟਿਵ ਜਿਹੜੀ ਹੈ ਡਿਬੇਟ ਜਾਂ ਕਹਿ ਲਓ ਕਿ ਇੱਕ ਸੰਵਾਦ ਦੀ ਉਮੀਦ ਰੱਖਦੇ ਹਾਂ। ਔਰ ਗੱਲ ਕੀ ਅਸਲ ਦੇ ਵਿੱਚ, ਗੱਲ ਸ਼ਿਕਵਾ ਗਿਲਾ ਇਹ ਨਹੀਂ ਹੈ ਕਿ ਹਰਿਆਣੇ ਦੇ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਬੰਦੇ ਨੇ ਇਹ SYL ਦਾ ਵੇਰਵਾ ਦੁਬਾਰਾ ਤੋਂ ਪਾਤਾ। ਔਰ ਸ਼ਿਵ ਗੁਪਤਾ ਇੱਕ ਐਸਾ ਬੰਦਾ ਵਾ ਰਾਜ ਜੀ, ਇਹਨੇ ਪਹਿਲਾਂ ਵੀ, ਇਹ ਕੋਈ ਪਹਿਲਾ ਬਿਆਨ ਨਹੀਂ ਹੈ ਇਹਦਾ, ਨਾ ਹੀ ਅਣਜਾਣੇ ਚ ਦਿੱਤਾ ਬਿਆਨ ਹੈ। ਦੇਖੋ ਤੁਸੀਂ ਬਿਆਨ ਨੂੰ ਜੇ ਪੂਰਾ ਡੀਕੋਡ ਕਰੋਗੇ ਤਾਂ ਤੁਹਾਨੂੰ ਇਹ ਗੱਲ ਸਮਝ ਆਊਗੀ। ਜਦੋਂ ਬੰਦਾ ਕਹਿ ਰਿਹਾ ਕਿ ਅਸੀਂ ਪੰਜਾਬ ਦੇ ਵਿੱਚ ਸਾਡੀ ਸੱਤਾ ਆ ਗਈ ਆ, ਹਰਿਆਣੇ ਦੇ ਵਿੱਚ ਅਸੀਂ 2024 ਦੇ ਵਿੱਚ ਆ ਜਾਣਾ ਵਾ, ਯਾਨੀ ਕਿ ਉਹ ਪੰਜਾਬ ਦਾ ਐਂਗਲ ਲੈ ਕੇ ਹਰਿਆਣੇ ਦੇ ਵਿੱਚ ਵੋਟਾਂ, ਹਰਿਆਣੇ ਦੇ ਵਿੱਚ ਸੱਤਾ ਲੱਭ ਰਿਹਾ ਵਾ, ਤੇ ਨਾਲ ਕਹਿ ਰਿਹਾ ਕਿ ਪੰਜਾਬ ਤੋਂ ਅਸੀਂ ਪਾਣੀ ਦੀ ਬੂੰਦ ਲਾਵਾਂਗੇ ਤੇ ਹਰਿਆਣੇ ਨੂੰ ਦੇਵਾਂਗੇ। ਸਾਨੂੰ ਇੱਕ ਐਂਗਲ ਤੋਂ ਨਹੀਂ, ਬਹੁਤ ਸਾਰੇ ਕੋਣਾਂ ਤੋਂ ਇਹਦੀ ਚਰਚਾ ਕਰਨੀ ਬਣਦੀ ਆ। ਇਹਦੇ ਵਿੱਚ ਪਹਿਲਾ ਕੋਣ ਦਾ ਪੰਜਾਬ ਦੇ ਹਿੱਤ ਦਾ ਹੀ ਆ, ਔਰ ਰਹਿਣਾ ਚਾਹੀਦਾ ਤੇ ਰਹੇਗਾ। ਦੂਜਾ ਜਿਹੜਾ ਪਹਿਲੂ ਆ, ਦੂਜਾ ਜਿਹੜਾ ਪੱਖ ਹੈ, ਉਹ ਇਹ ਵੀ ਹੈ ਕਿ ਕਿਸਾਨੀ ਅੰਦੋਲਨ ਦੀ ਏਕੇ ਨੇ, ਕਿਸਾਨੀ ਅੰਦੋਲਨ ਦੀ ਏਕਤਾ ਨੇ ਇਸ ਮੁਲਕ ਦੇ ਉਸ ਸ਼ਾਸਕ ਨੂੰ ਵਾਹਣੀ ਪਾਈ ਰੱਖਿਆ ਜਿਹੜਾ ਕਹਿੰਦਾ ਸੀ ਮੇਰਾ ਸੀਨਾ 56 ਇੰਚ ਦਾ ਵਾ ਤੇ ਮੈਂ ਕਿਸੇ ਤੋਂ ਮੋੜਿਆ ਨਹੀਂ ਮੁੜਦਾ, ਮੈਂ ਜਿੱਥੇ ਖੜ ਗਿਆ ਤਾਂ ਖੜ ਗਿਆ। ਪਰ ਉਹਨੂੰ ਦੱਸਿਆ ਕਿ ਨਹੀਂ, ਜਦੋਂ ਲੋਕ ਉੱਠਦੇ ਆ ਫਿਰ ਕੋਈ ਖੜਦਾ ਨਹੀਂ ਤੇ ਨਾ ਹੀ ਕੋਈ ਮੂਹਰੇ ਅੜਦਾ ਵਾ। ਤਾਂ ਉਹ ਚੀਜ਼ਾਂ ਸੀ
ਪਰ ਅਸੀਂ ਚਰਚਾ ਸਿਰਫ ਆਮ ਆਦਮੀ ਪਾਰਟੀ ਦੇ ਕ੍ਰਿਟਿਸਿਜ਼ਮ ਦੇ ਐਂਗਲ ਤੋਂ ਨਹੀਂ ਕਰਾਂਗੇ। ਹਾਲਾਂਕਿ ਸਾਡੀਆਂ ਉਹਨਾਂ ਤੋਂ ਉਮੀਦਾਂ ਬੜੀਆਂ ਨੇ ਔਰ ਰਹਿਣੀਆਂ ਵੀ ਚਾਹੀਦੀਆਂ ਨੇ ਔਰ ਹੈਗੀਆਂ ਨੇ, ਕਿਉਂਕਿ ਅਸੀਂ ਉਹਨਾਂ ਨੂੰ ਚੁਣਿਆ ਹੋਇਆ ਹੈ। ਸਾਡੀ ਗੱਲ ਕਰਨ ਦੇ ਲਈ ਅਸੀਂ 92 ਬੰਦੇ ਚੁਣੇ ਆ, ਕੋਈ ਥੋੜੇ ਨਹੀਂ ਹੈ। ਸਾਡੀ ਗੱਲ ਕਰਨ ਦੇ ਲਈ 5 ਬੰਦੇ ਹੁਣੇ ਰਾਜ ਸਭਾ 'ਚ ਗਏ ਆ। 97 ਬੰਦੇ ਆ ਸਾਡੇ ਜਿਹੜੇ ਇਲੈਕਟਿਵ ਚੁਣੇ ਹੋਏ ਅਫੀਸ਼ੀਅਲ ਨੁਮਾਇੰਦੇ, ਜੀ। ਜਿਹਨੂੰ ਅਸੀਂ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਕਹਿ ਸਕਦੇ ਹਾਂ। ਰਾਜ ਸਭਾ ਦੇ ਵਿੱਚ 5 ਆ, ਹੁਣੇ ਗਏ ਆ ਆਮ ਆਦਮੀ ਪਾਰਟੀ ਦੇ ਆ, 92 ਇੱਥੇ ਆ ਇਲੈਕਟਿਡ ਐਮਐਲਏਜ਼ ਨੇ। ਸੋ ਅਸੀਂ ਇੱਕ ਤਾਂ ਤੁਹਾਨੂੰ 2 ਗੁਜ਼ਾਰਿਸ਼ਾਂ ਕਰਾਂਗੇ, ਸਾਡੇ ਜਿਹੜੇ ਸਰੋਤੇ ਨੇ, ਦਰਸ਼ਕ ਨੇ। ਪਹਿਲਾ ਤਾਂ ਇਹ ਕਿ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਨਾ ਭੁੱਲਿਓ। ਤੁਹਾਡੇ ਸੁਝਾਅ, ਤੁਹਾਡੇ ਸਵਾਲ ਸਾਡੇ ਲਈ ਬੇਸ਼ਕੀਮਤੀ ਨੇ। ਹੋ ਸਕਦਾ ਹੈ ਅਸੀਂ ਕ੍ਰਿਟਿਸਿਜ਼ਮ ਕਰਦੇ-ਕਰਦੇ ਕੁਝ ਤੱਥ ਤੇ ਅੰਕੜੇ ਭੁੱਲ ਜਾਈਏ, ਪਰ ਅਸੀਂ ਚਾਹੁੰਦੇ ਹਾਂ ਕਿ ਇੱਕ ਫੇਅਰ, ਕੰਸਟਰਕਟਿਵ ਤੇ ਇੱਕ ਨਿਰਪੱਖ ਜਿਹੀ ਬਹਿਸ ਹੋਵੇ, ਇੱਕ ਨਿਰਪੱਖ ਜਿਹਾ ਸੰਵਾਦ ਹੋਵੇ, ਜਿਹਦੇ 'ਚ ਅਸੀਂ ਕੁਛ ਕੱਢ ਸਕੀਏ, ਜਿਹਦੇ 'ਚ ਅਸੀਂ ਨਿਚੋੜ ਕਰ ਸਕੀਏ। ਸੁਸ਼ੀਲ ਗੁਪਤਾ ਦੀ ਗੱਲ ਨਹੀਂ ਹੈ, ਸੁਸ਼ੀਲ ਗੁਪਤਾ ਦੇ ਬਿਆਨ ਦੀ ਗੱਲ ਨਹੀਂ ਹੈ। ਸੰਜੇ ਸਿੰਘ ਵੀ ਆਮ ਆਦਮੀ ਪਾਰਟੀ ਦੇ ਨੇ। ਪਿਛਲੇ ਦਿਨੀ ਚੰਡੀਗੜ੍ਹ ਤੇ ਰਾਜ ਸਭਾ ਦੇ ਵਿੱਚ ਬਹੁਤ ਵਧੀਆ ਭਾਸ਼ਣ ਕੀਤਾ ਉਹਨਾਂ ਨੇ। ਬਹੁਤ ਸ਼ਾਨਦਾਰ ਭਾਸ਼ਣ ਕੀਤਾ, ਆਲਾ ਦਰਜੇ ਦਾ। ਔਰ ਸੰਜੇ ਸਿੰਘ ਤੇ ਭਗਵੰਤ ਮਾਨ ਨੇ ਇੱਕ ਵਾਰੀ ਪ੍ਰਧਾਨ ਮੰਤਰੀ ਨੂੰ ਜਦੋਂ ਲੋਕ ਸਭਾ ਦੇ ਵਿੱਚ ਉਹ ਖੜੇ ਸੀਗੇ ਤੇ ਮਹਿਜ਼ ਕੁਝ ਕੁ ਦੀ ਫੁੱਟ ਦੀ ਦੂਰੀ ਤੇ ਉਹਨਾਂ ਨੇ ਕਿਸਾਨਾਂ ਦੀ ਗੱਲ ਰੱਖੀ ਸੀ। ਉਹਨਾਂ ਦੇ ਸਾਹਮਣੇ ਪ੍ਰੋਟੈਸਟ ਕੀਤਾ ਭਗਵੰਤ ਮਾਨ ਤੇ ਸੰਜੇ ਸਿੰਘ ਨੇ। ਅੱਜ ਵੀ ਉਹ ਵੀਡੀਓ ਤੁਹਾਨੂੰ ਮਿਲ ਜਾਏਗੀ। ਪਰ ਸਵਾਲ ਵੱਡਾ ਇਹ ਹੈ ਕਿ ਪਾਣੀਆਂ ਦੇ ਮਸਲੇ ਤੇ ਤੁਸੀਂ ਥਿੜਕ ਕਿਉਂ ਰਹੇ ਹੋ? ਤੁਹਾਡੇ ਥਿੜਕਣ ਦਾ ਕਾਰਨ ਕੀ ਹੈ? 2016 ਦੇ ਵਿੱਚ ਅਰਵਿੰਦ ਕੇਜਰੀਵਾਲ ਸਟੇਟਮੈਂਟ ਦੇ ਬੈਠੇ ਸੀ। ਉਸ ਤੋਂ ਬਾਅਦ ਉਹਨਾਂ ਦੀ ਬਹੁਤ ਆਲੋਚਨਾ ਹੋਈ ਅਰਵਿੰਦ ਕੇਜਰੀਵਾਲ ਦੀ। ਜੀ। ਐਫੀਡੇਵਿਟ ਉਹਨਾਂ ਨੂੰ ਵਾਪਸ ਲੈਣਾ ਪਿਆ ਜਿਹੜਾ ਆਇਆ ਸੀਗਾ। ਉਹ ਕੀ ਹੋਇਆ ਕਿ ਉਹ ਕਹਿ ਬੈਠੇ ਕਿ ਜੀ ਹਰਿਆਣੇ ਨੂੰ ਪਾਣੀਆਂ ਦਾ ਹੱਕ ਮਿਲਣਾ ਚਾਹੀਦਾ। ਪਰ 2017 ਦੇ ਵਿੱਚ ਇਲੈਕਸ਼ਨ ਸੀਗੇ ਸਾਡੇ ਇੱਥੇ। ਉਦੋਂ ਉਲਝ ਗਈ ਕਹਾਣੀ। ਵਿਰੋਧੀਆਂ ਨੇ ਘੇਰ ਲਿਆ, ਘੇਰੇ ਹੁਣ ਵੀ ਪੈ ਰਹੇ ਨੇ। ਸੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀਆਂ ਕਾਲਸ ਵੀ ਲਈਆਂ ਜਾਣ ਨਾਲੋਂ ਨਾਲ, ਤੇ ਨਾਲੋਂ ਨਾਲ ਅਸੀਂ ਇਸੇ ਮਸਲੇ ਤੇ ਚਰਚਾ ਕਰਦੇ ਚੱਲੀਏ। ਸੋਇਲ ਦੀ ਹਿਸਟਰੀ, ਪੰਜਾਬ ਦੇ ਸੁਸ਼ੀਲ ਗੁਪਤਾ ਦੇ ਬਿਆਨ ਨੂੰ ਸਾਡੇ 92 ਬੰਦਿਆਂ ਨੇ ਹਾਲੇ ਤੱਕ ਕਾਊਂਟਰ ਕਿਉਂ ਨਹੀਂ ਕੀਤਾ? ਇਹ ਤੇ ਚਰਚਾ ਜ਼ਰੂਰ ਕਰਦੇ ਚੱਲਾਂਗੇ ਔਰ ਉਹਨਾਂ ਦਾ ਫਰਜ਼ ਬਣਦਾ ਹੈ। ਉਹਨਾਂ ਦਾ ਇਖਲਾਕੀ ਫਰਜ਼ ਆ, ਉਹਨਾਂ ਦਾ ਨੈਤਿਕ ਫਰਜ਼ ਹੈ। ਖੈਰ ਉਹ ਬੇਸ਼ੱਕ 5 ਰਾਜ ਸਭਾ ਮੈਂਬਰਾਂ ਦੀ ਚੋਣ ਵੇਲੇ ਤਾਂ ਉਹ ਚੁੱਪ ਰਹੇ। ਪਰ ਦੇਖੋ ਰਾਜ ਜੀ, ਇੱਕ ਗੱਲ ਸਾਨੂੰ ਹੋਰ ਸਮਝਣੀ ਪੈਣੀ ਹੈ। ਜੀ। ਉਹ ਇਹ ਹੈ ਕਿ ਅਸੀਂ ਮੰਨਦੇ ਹਾਂ ਕਿ ਪੰਜਾਬ ਦਾ ਕਰਜ਼ਾ ਰਾਤੋਂ ਰਾਤ ਨਹੀਂ ਉਤਾਰਿਆ ਜਾ ਸਕਦਾ। ਅਸੀਂ ਮੰਨਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਇੰਪਲੋਇਮੈਂਟ ਜਨਰੇਸ਼ਨ ਆ ਉਹ ਓਵਰ ਦੀ ਨਾਈਟ ਨਹੀਂ ਹੋ ਸਕਦੀ। ਸਾਨੂੰ ਇਹ ਮੰਨਣਾ ਪੈਣਾ ਵਾ। ਪਰ ਆਹ ਸੁਸ਼ੀਲ ਗੁਪਤਾ ਦੇ ਬਿਆਨ ਨੂੰ ਐਨਕਾਊਂਟਰ ਕਰਨ ਨੂੰ ਕੀ ਲੱਗਦਾ ਵਾ? ਇਹਦੇ ਲਈ ਕਰਜ਼ਾ ਚੱਕਣ ਜਾਣਾ ਵਾ? ਇਹਦੇ ਲਈ ਅਸਾਮੀਆਂ ਕੱਢਣੀਆਂ? ਤੁਸੀਂ ਇਹਨੂੰ ਬਿਆਨ ਨੂੰ ਐਨਕਾਊਂਟਰ ਕਰ ਦਿਓ, ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਸੀਂ ਚੰਡੀਗੜ੍ਹ ਦੇ ਮਸਲੇ ਦੇ ਵਿੱਚ ਖੜੇ ਹੋ। ਜੀ। ਬਿਲਕੁਲ ਪ੍ਰਵੀਨ ਜੀ, ਦੇਖੋ ਇਹ ਮੁੱਦਾ ਗੰਭੀਰ ਆ, ਮਸਲਾ ਗੰਭੀਰ ਆ। ਸੋ ਅਸੀਂ ਜ਼ਰੂਰ ਆਪਣੇ ਸਰੋਤਿਆਂ ਦੀ ਰਾਏ ਜਿਹੜੀ ਉਹ ਜਾਣਨੀ ਚਾਹਾਂਗੇ, ਦਰਸ਼ਕਾਂ ਦੀ ਰਾਏ ਜਾਣਨੀ ਚਾਹਾਂਗੇ। ਤੁਸੀਂ ਕੀ ਸੋਚਦੇ ਹੋ ਇਸ ਜਿਹੜੀ ਉਹ ਬਿਆਨ ਦੇ ਬਾਰੇ? ਸੋ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। 408-272-5200 4082725200। ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਡਾਕਟਰ ਸੁਸ਼ੀਲ ਕੁਮਾਰ ਗੁਪਤਾ ਆ, ਉਹਨਾਂ ਨੇ ਇੱਕ ਹਿਸਾਬ ਦੇ ਨਾਲ ਜਿਹੜਾ ਪੰਜਾਬ ਦੇ ਪਾਣੀਆਂ ਦੇ ਵਿਰੋਧ ਦੇ ਵਿੱਚ ਜਿਹੜਾ ਬਿਆਨ ਦਿੱਤਾ ਆ। ਆਮ ਆਦਮੀ ਪਾਰਟੀ ਹੁਣ ਲਾਗੇ ਦੇ ਸੂਬਿਆਂ ਦੇ ਵਿੱਚ ਆਪਣਾ ਝੰਡਾ ਗੱਡਣ ਦੇ ਲਈ ਉਹ ਕਾਫੀ ਕੁਛ ਕਰ ਰਹੀ ਆ। ਆਪਾਂ ਜਦੋਂ ਦੇਖਿਆ ਵੀ ਪੰਜਾਬ ਦੇ ਵਿੱਚ ਚੋਣਾਂ ਸੀ, ਆਮ ਆਦਮੀ ਪਾਰਟੀ ਦੇ ਦੁਆਰਾ ਕਈ ਤਰੀਕੇ ਦੀਆਂ ਗਰੰਟੀਆਂ ਜਿਹੜੀਆਂ ਆ ਉਹ ਦਿੱਤੀਆਂ ਗਈਆਂ। ਬਿਜਲੀ ਮੁਫਤ, ਔਰਤਾਂ ਨੂੰ ਲੈ ਕੇ ਹੋਰ ਕਈ ਜਿਹੜੀਆਂ ਗਰੰਟੀਆਂ ਉਹਨਾਂ ਨੇ ਦਿੱਤੀਆਂ। ਇਹ ਗਰੰਟੀਆਂ ਦਾ ਸਿਲਸਿਲਾ ਪੰਜਾਬ 'ਚ ਨਹੀਂ ਥੰਮਿਆ, ਇਹ ਹੁਣ ਨਾਲ ਦੇ ਸੂਬਿਆਂ ਦੇ ਵਿੱਚ ਵੀ ਚੱਲ ਰਿਹਾ। ਆਪਣੇ ਗਵਾਂਢੀ ਸੂਬਾ ਜਿਹੜਾ ਇੱਕ ਟਾਈਮ ਦੇ ਉੱਤੇ ਪੰਜਾਬ ਦਾ ਹੀ ਹਿੱਸਾ ਸੀਗਾ, ਜਿਸ ਨੂੰ ਪੰਜਾਬ ਨੂੰ ਤੋੜ ਕੇ ਹਰਿਆਣਾ ਜਿਹੜਾ ਉਸ ਦੇ ਵਿੱਚੋਂ ਕੱਢਿਆ ਗਿਆ। ਪਾਣੀ ਹੁਣ ਹੋਵੇ ਪੰਜਾਬ ਦਾ, ਪਾਣੀ ਰਾਈਪੇਰੀਅਨ ਕਾਨੂੰਨਾਂ ਦੇ ਤਹਿਤ ਹੋਵੇ ਪੰਜਾਬ ਦਾ ਸਾਰਾ ਕੁਛ। ਤੇ ਸੁਸ਼ੀਲ ਕੁਮਾਰ ਗੁਪਤਾ ਕਹਿ ਰਹੇ ਹੋਣ ਵੀ ਹਰ ਇੱਕ ਖੇਤ ਨੂੰ ਪਾਣੀ ਜਿਹੜਾ ਆ ਉਸ ਦੀ ਅਸੀਂ ਗਰੰਟੀ ਦੇਵਾਂਗੇ, ਜਿਹੜਾ ਨਹਿਰੀ ਪਾਣੀ ਆ ਇਸ SYL ਦੇ ਤਹਿਤ ਉਹਨਾਂ ਤੱਕ ਪਹੁੰਚਾਇਆ ਜਾਊਗਾ। ਸੋ ਹੁਣ ਆਮ ਆਦਮੀ ਪਾਰਟੀ ਨੂੰ ਦੇ ਇਰਾਦਿਆਂ ਨੂੰ ਲੈ ਕੇ ਫਿਰ ਇਹ ਇੱਕ ਗੱਲ ਹੈਗੀ ਆ ਪ੍ਰਵੀਨ ਜੀ, ਵੀ ਆਪੋ ਆਪ ਲੋਕਾਂ ਨੇ ਜਿਹੜੇ ਉਹ ਸਵਾਲ ਚੱਕਣੇ ਆ ਵੀ ਇਹਨਾਂ ਦੇ ਇਰਾਦੇ ਜਿਹੜੇ ਆ ਉਹ ਅਕਸਰ ਹੈ ਕੀ ਆ? ਕੀ ਸਿਰਫ ਤੇ ਸਿਰਫ ਸਰਕਾਰ ਬਣਾਉਣ ਤੱਕ ਹੀ ਮਹਿਦੂਦ ਨੇ, ਜਾਂ ਜਿਸ ਸੂਬੇ ਦੇ ਵਿੱਚ ਇਹ ਸਰਕਾਰ ਬਣਾ ਰਹੇ ਹੈਗੇ ਆ ਉਸਦੇ ਵੀ ਆਪਣੇ ਹੱਕਾਂ ਦੇ ਲਈ ਵੀ ਇਹ ਕੁਛ ਜਿਹੜਾ ਉਹ ਕਰਨਾ ਚਾਹੁੰਦੇ ਆ, ਜਾਂ ਸਿਰਫ ਤੇ ਸਿਰਫ ਇੱਕ ਇਹੀ ਸੋਚ ਆ ਵੀ ਅਸੀਂ ਇੱਕ ਨੈਸ਼ਨਲ ਪਾਰਟੀ ਵਾਂਗ ਭਾਜਪਾ ਵਾਂਗ ਹੀ ਚੱਲਾਂਗੇ, ਆਪੋ ਆਪਣੀਆਂ ਜਿੱਥੇ ਜਿੱਥੇ ਸਰਕਾਰਾਂ ਆਪਸ 'ਚ ਤਾਲਮੇਲ ਜਿਹਾ ਕਰਕੇ ਕਰੀ ਚੱਲਾਂਗੇ, ਭਾਵੇਂ ਉੱਥੇ ਫੈਡਰਲਿਜ਼ਮ ਨੂੰ ਜਿਹੜਾ ਪੂਰੀ ਤਰ੍ਹਾਂ ਢਾਹ ਜਿਹੜੀ ਉਹ ਲੱਗਦੀ ਜਾਵੇ, ਵੀ ਜਿਹੜੇ ਸੂਬਿਆਂ ਦੇ ਅਧਿਕਾਰ ਆ ਉਹ ਜਿਹੜਾ ਉਹ ਛਿੱਕੇ ਟੰਗ ਦਿੱਤੇ ਜਾਣ। ਸੋ ਇਹ ਬਹੁਤ ਵੱਡੇ ਜਿਹੜੇ ਇਸ ਟਾਈਮ ਸਵਾਲ ਆ।
ਵੀ ਕੀ ਲੋਕ ਇਸ ਦੇ ਬਾਬਤ ਸੋਚ ਰਹੇ ਨੇ ਤੇ ਆਮ ਆਦਮੀ ਪਾਰਟੀ ਦੀ ਕੀ ਲੱਗਦਾ ਵੀ ਸਰੋਤਿਆਂ ਨੂੰ ਵੀ ਕੀ ਮਨਸ਼ਾ ਆ ਇਸ ਬਿਆਨ ਦੇ ਪਿੱਛੇ। ਤੇ ਸਭ ਤੋਂ ਵੱਡਾ ਜਿਹੜਾ ਸਵਾਲ ਵੀ ਇਸ ਬਿਆਨ ਦੇ ਉੱਤੇ ਕਿਸੇ ਦੀ ਵੀ ਕੋਈ ਵੀ ਅਜੇ ਤੱਕ ਟੀਕਾ ਟਿੱਪਣੀ ਇਸ ਦੇ ਵਿਰੋਧ ਦੇ ਵਿੱਚ ਜਾਂ ਪੰਜਾਬ ਦੇ ਪਾਣੀਆਂ ਦੇ ਹੱਕ ਦੀ ਗੱਲ ਨਾ ਕਰਨਾ, ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੈਗੇ? ਹਾਂਜੀ, ਬਿਲਕੁਲ ਰਾਜ ਜੀ, ਔਰ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਦੱਸ ਦਈਏ ਵੀ ਸਾਡੇ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰਕੇ ਆਪਣੀ ਰਾਏ ਰੱਖ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 46272 ਕੁਛ ਲੋਕ ਸਾਡੇ ਨਾਲ ਫੇਸਬੁੱਕ ਤੇ ਵੀ ਜੁੜੇ ਹੋਏ ਨੇ। ਉਹਨਾਂ ਦੇ ਵਿੱਚ ਪ੍ਰਗਟ ਸਿੰਘ ਬੱਲ, ਦੁਲੇ ਮੇਜਰ ਜੀ, ਇੰਦਰਜੀਤ ਸਿੰਘ ਗਰੇਵਾਲ, ਰਾਜੂ ਹਠੂਰ ਜੀ, ਇਹਨਾਂ ਦਾ ਬਹੁਤ-ਬਹੁਤ ਧੰਨਵਾਦ। ਪਰ ਸਾਨੂੰ ਤੁਹਾਡੇ ਸੁਝਾਵਾਂ ਦੀ ਵੀ ਲੋੜ ਹੈ, ਸਾਨੂੰ ਤੁਹਾਡੇ ਸਵਾਲਾਂ ਦੀ ਵੀ ਲੋੜ ਹੈ, ਸਾਨੂੰ ਤੁਹਾਡੇ ਕਮੈਂਟਸ ਦੀ ਵੀ ਲੋੜ ਹੈ। ਆਮ ਆਦਮੀ ਪਾਰਟੀ ਨੂੰ ਅੱਜ ਪੰਜਾਬ ਨੇ ਬਹੁਤ ਵੱਡਾ ਮੈਂਡੇਟ ਦਿੱਤਾ, ਇਤਿਹਾਸਿਕ ਮੈਂਡੇਟ ਕਹਿ ਸਕਦੇ ਹਾਂ। ਕਿਸੇ ਆਪੋਜੀਸ਼ਨ ਚ ਰਹੀ ਪਾਰਟੀ ਨੂੰ ਅਗਲੀ ਵਾਰੀ ਇੰਨਾ ਵੱਡਾ ਮੈਂਡੇਟ ਮਿਲਣਾ ਬਹੁਤ ਵੱਡੀ ਗੱਲ ਹੈ। ਪਰ ਉਹਨਾਂ ਤੋਂ ਅਸੀਂ ਤਵੱਕੋਂ ਕਰਦੇ ਹਾਂ। ਅਸੀਂ ਇੱਥੇ ਭਗਵੰਤ ਮਾਨ ਦਾ ਕਰੈਕਟਰ ਅਸਾਸੀਨੇਸ਼ਨ ਕਰਨ ਨਹੀਂ ਬੈਠੇ। ਅਸੀਂ ਇੱਥੇ ਕੁਲਤਾਰ ਸਿੰਘ ਸੰਧਵਾਂ ਦਾ ਕਰੈਕਟਰ ਅਸਾਸੀਨੇਸ਼ਨ ਕਰਨ ਨਹੀਂ ਬੈਠੇ। ਅਸੀਂ ਇੱਥੇ ਅਰਵਿੰਦ ਕੇਜਰੀਵਾਲ ਦਾ ਕਰੈਕਟਰ ਅਸਾਸੀਨੇਸ਼ਨ ਨਹੀਂ ਕਰ ਰਹੇ। ਪਰ ਅਸੀਂ ਇਹ ਗੱਲ ਤਾਂ ਸਵਾਲ ਤਾਂ ਜ਼ਰੂਰ ਪੁੱਛ ਸਕਦੇ ਹਾਂ ਨਾ, ਸਾਡੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ, ਕਿ ਭਾਈ ਜੇਕਰ ਸੰਜੇ ਸਿੰਘ ਗੱਲ ਕਰ ਸਕਦਾ, ਜੇਕਰ ਭਗਵੰਤ ਮਾਨ ਲੋਕ ਸਭਾ ਦੇ ਵਿੱਚ ਖੜ ਕੇ ਗੱਲ ਕਰ ਸਕਦਾ ਹੈ, ਤਾਂ ਤੁਸੀਂ ਕਿਉਂ ਨਹੀਂ? ਰਾਜ ਜੀ, ਆਪਣੇ ਨਾਲ ਕਾਲਰ ਨੇ ਅਮਨਦੀਪ ਕੌਰ ਜੀ ਨੇ। ਉਹ ਜਾਣਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਮਸਲਿਆਂ ਦੇ ਬਾਬਤ, ਤੇ ਉਹਨਾਂ ਦੀ ਰਾਏ ਲੈਣੀ ਵੀ ਬੜੀ ਅਹਿਮ ਆ। ਅ, ਅਮਨਦੀਪ ਜੀ, ਤੁਸੀਂ ਔਨ 에ਅਰ ਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾ ਇਹਦੇ ਬਾਰੇ ਇਹ ਹੈਗਾ ਆ ਕਿ ਜਿੱਦਾਂ ਨਾ ਮਤਲਬ ਕਿ ਕੇਜਰੀਵਾਲ ਨੂੰ ਪਤਾ ਲੱਗ ਹੀ ਚੁੱਕਿਆ ਹੈ ਕਿ ਪੰਜਾਬੀ ਕਿੰਨੀ ਕੁ ਆਪਣੀ ਹਿੰਮਤ ਰੱਖਦਾ ਹਨਾ। ਹਾਂਜੀ। ਹੁਣ ਚਾਹੇ ਉਹ ਜੋ ਕੁਛ ਮਰਜ਼ੀ ਕਰੀ ਜਾਣ, ਕੁਛ ਨਹੀਂ ਹੋਣਾ ਹੁਣ ਲੋਕਾਂ ਕੋਲੋਂ। ਇਹਨਾਂ ਨੇ ਉਹਨਾਂ ਨੂੰ ਇੰਨਾ ਵੱਡਾ ਮੈਂਡੇਟ ਦਿੱਤਾ ਹੈਗਾ ਆ। ਜੀ। ਤੇ ਰਹੀ ਸੈਕਿੰਡ ਗੱਲ, ਇਹ ਜਿਹੜੇ ਹਨਾ, ਮੈਨੂੰ ਤਾਂ ਏਦਾਂ ਲੱਗਦਾ ਕਿ ਜਿਹੜਾ ਕੇਜਰੀਵਾਲ ਆ ਇਹ ਨਾ ਲਾਈਕ ਜਿੱਦਾਂ RSS ਹੀ ਆ, ਬਸ ਇਹਨਾਂ 'ਚ ਫਰਕ ਇਹ ਹੈ ਕਿ ਆਪਾਂ BJP ਆ ਤੇ ਇਹਨੇ ਆਪਣੀ ਆਮ ਆਦਮੀ ਪਾਰਟੀ ਨਾਂ ਬਦਲ ਲਿਆ। ਬਾਕੀ ਇਹਨਾਂ ਦਾ ਸਾਰਾ ਕੁਛ ਉਹੀ ਆ। ਜੀ। ਕੋਈ ਇਹਨਾਂ ਦਾ ਪੰਜਾਬ ਦੇ ਲਈ ਕੋਈ ਇਹਨਾਂ ਦੇ ਦਿਲ 'ਚ ਦਰਦ ਨਹੀਂ ਹੈਗਾ। ਬਸ ਇਹਨਾਂ ਨੇ ਵੋਟਾਂ ਲੈਣੀਆਂ ਸੀਗੀਆਂ, ਲੈ ਲਈਆਂ। ਹਾਂਜੀ, ਤੇ ਜਾਂ ਮੈਨੂੰ ਏਦਾਂ ਲੱਗਦਾ ਵਾ ਦੂਜਾ ਬਾਕੀ ਕਿਸੇ ਨੇ ਵੀ ਬੋਲਣਾ ਨਹੀਂ ਹੈਗਾ, ਕਿਉਂਕਿ ਉਹਨਾਂ ਨੇ ਪਹਿਲੇ ਦਿਨ ਹੀ ਕੇਜਰੀਵਾਲ ਨੇ ਸਾਰਿਆਂ ਨੂੰ ਡਰਾ ਦਿੱਤਾ ਹੈ ਕਿ ਜੇ ਕੋਈ ਬੋਲੂਗਾ ਤਾਂ ਉਹਨੂੰ ਬਾਹਰ ਦਾ ਰਸਤਾ ਦਿਖਾਇਆ ਜਾਊਗਾ। ਔਰ ਮੈਨੂੰ ਸੈਕਿੰਡ ਗੱਲ ਮੈਂ ਇਹ ਕਹਿਣੀ ਹੈ, ਜਿਹੜੇ ਆਪ ਦੇ ਭਗਤ ਬੜੇ ਉਹ ਆ, ਜਦੋਂ ਇਹਨਾਂ ਨਾ ਕੋਈ ਗਲਤ ਕੰਮ ਕਰਦੇ ਆ ਤੇ ਦੂਜੇ ਨੂੰ ਕਹਿੰਦੇ ਕਿ ਉਹ ਤੁਸੀਂ ਕੀ ਕਰਦੇ ਰਹੇ ਸੀਗੇ ਇੰਨੇ ਸਾਲ, ਤੁਸੀਂ ਵੀ ਫਿਰ ਇਹਨਾਂ ਨੇ ਉਹਨਾਂ ਨੂੰ ਚੁਣਿਆ ਹੀ ਕਿਉਂ ਆ? ਜਦੋਂ ਇਹਨਾਂ ਨੇ ਗਲਤ ਕੰਮ ਹੀ ਕਰਵਾਉਣੇ ਆ, ਫਿਰ ਤਾਂ ਪਹਿਲੇ ਹੀ ਠੀਕ ਸੀਗੇ। ਜਿਹੜੇ ਪੰਜਾਬ ਦੇ ਤਾਂ ਸੀਗੇ ਕਮ ਸੇ ਕਮ। ਜੀ ਜੀ ਜੀ। ਹਾਂਜੀ, ਇਹ ਗੱਲ ਮੈਨੂੰ ਲੋਕਾਂ ਦੀ ਨਹੀਂ ਸਮਝ ਆ ਰਹੀ ਕਿ ਜਦੋਂ ਵੀ ਕੋਈ ਉਹਨਾਂ ਨੂੰ ਕਾਊਂਟਰ ਕਰਦਾ ਵਾ, ਇਹ ਮੋਹਰਿਓ ਕਹਿੰਦੇ ਕਿ ਉਹ ਬੈਠੇ ਰਹੋ, ਤੁਸੀਂ ਵੀ ਇਹੀ ਕੁਛ ਕੀਤਾ ਪਹਿਲੇ 5 ਸਾਲ। ਫਿਰ ਤੁਸੀਂ ਦਿੱਲੀ ਤੋਂ ਭਈਏ ਜ਼ਰੂਰ ਬਿਠਾਣੇ ਸੀਗੇ ਲਿਆ ਕੇ। ਪੰਜਾਬੀਆਂ ਨੇ ਮਤਲਬ ਕਿ ਇੱਕ ਟਾਈਮ ਕਹਿੰਦੇ ਹੁੰਦੇ ਸੀਗੇ ਉਹ ਜੀ ਦਿੱਲੀ ਤਾਂ ਸਾਡੇ ਪੈਰਾਂ 'ਚ ਸੀਗੀ। ਹੁਣ ਕੀ, ਹੁਣ ਤੁਸੀਂ ਦਿੱਲੀ ਦੇ ਪੈਰਾਂ 'ਚ ਜਾ ਕੇ ਆਪ ਬੈਠ ਗਏ ਹੋ। ਕਿੱਥੇ ਅਣਖਾਂ ਗਈਆਂ? ਕੋਈ ਅਣਖ ਉਣਖ ਨਹੀਂ ਹੈਗੀ ਪੰਜਾਬੀਆਂ ਵਿੱਚ। ਬਸ ਇੱਕ ਨਾਂ ਦੀ ਗੱਲ ਰਹਿ ਗਈ ਹੈ ਕਿ ਅਣਖ ਹੁੰਦੀ ਆ। ਉਹ ਕੇਜਰੀਵਾਲ ਨੂੰ ਪਤਾ ਲੱਗ ਚੁੱਕਿਆ ਕਿ ਪੰਜਾਬੀਆਂ 'ਚ ਕੋਈ ਅਣਖ ਨਹੀਂ ਹੈਗੀ। ਜੀ। ਹਾਂਜੀ, ਥੈਂਕ ਯੂ। ਥੈਂਕ ਯੂ ਜੀ, ਜੀ, ਬਹੁਤ ਮਿਹਰਬਾਨੀ ਬਹੁਤ ਜੀ। ਧੰਨਵਾਦ ਅਮਨਦੀਪ ਜੀ। ਜੀ, ਸੋ ਜੀ ਰਾਜ ਜੀ ਜੀ, ਪ੍ਰਵੀਨ ਗੱਲ ਇਹ ਜੀ। ਆ ਵੀ ਚਲੋ ਪਹਿਲੀ ਗੱਲ ਤੇ ਇਹ ਵੀ ਸਾਡੀਆਂ ਭੈਣਾਂ ਵੀ ਪੋਲੀਟੀਕਲ ਸਿਸਟਮ ਦੇ ਵਿੱਚ ਇਨਵੋਲਵਮੈਂਟ ਰੱਖਦੀਆਂ ਨੇ। ਔਰ ਦੇਖੋ, ਵਿਚਾਰ ਤੁਹਾਡੇ ਨੇ, ਤੁਸੀਂ ਕਿਸੇ ਨੂੰ ਕਿਹੜੇ ਐਂਗਲ ਤੋਂ ਦੇਖਦੇ ਹੋ, ਅਸੀਂ ਤੁਹਾਨੂੰ ਪਾਬੰਦ ਨਹੀਂ ਕਰ ਸਕਦੇ। ਔਰ ਇਹ ਗੱਲ ਇਹ ਵੀ ਹੈ ਵੀ ਸਾਡੇ ਨਾਲ ਇਸ ਵੇਲੇ ਫੇਸਬੁੱਕ ਤੇ ਜੁੜੇ ਨੇ ਹਰਜਿੰਦਰ ਢਿੱਲੋਂ ਜੀ, ਨਵੇਂ ਦਰਸ਼ਕ ਨੇ, ਤੇ ਜੱਗੀ ਚਾਹਲ, ਤੇ ਉਹਦੇ ਨਾਲ ਸੁਲੱਖਣ ਸਿੰਘ ਤੁੰਗ ਜੀ। ਤੁਸੀਂ ਵੀ ਜੇਕਰ ਫੇਸਬੁੱਕ ਤੇ ਜੁੜੇ ਹੋਏ ਹੋ ਤਾਂ ਆਪਣਾ ਸਵਾਲ ਰੱਖ ਸਕਦੇ ਹੋ। ਸਟੂਡੀਓ ਦਾ ਨੰਬਰ ਡਾਇਲ ਕਰਕੇ ਆਪਣੀ ਰਾਏ ਰੱਖ ਸਕਦੇ ਹੋ। 408 272 5200 ਸਟੂਡੀਓ ਦਾ ਨੰਬਰ ਹੈ ਜੀ। ਰਾਜ ਜੀ, ਤੁਸੀਂ ਕੁਝ ਕਹਿ ਰਹੇ ਸੀਗੇ। ਜੀ ਬਿਲਕੁਲ। ਚਲੋ ਜਿੱਦਾਂ ਕਈ ਵਾਰੀ ਬੰਦਾ ਕੋਈ ਹਾਰਸ਼ ਵਰਡਸ ਬੋਲ ਜਾਂਦਾ ਹੈ ਇਸ ਤਰੀਕੇ ਦੇ ਨਾਲ, ਅਸੀਂ ਉਹ ਚੀਜ਼ ਤਾਂ ਜਿਹੜਾ ਨਹੀਂ ਕਵਾਂਗੇ। ਜੇ ਸਮਰਥਕ ਕੋਈ ਕਿਸੇ ਪਾਰਟੀ ਦਾ ਆ ਤਾਂ ਉਸ ਦਾ ਇੱਕ ਲੱਖੀ ਫਰਜ਼ ਬਣਦਾ ਹੈ ਵੀ ਜੇ ਉਸ ਦੀ ਪਾਰਟੀ ਜਾਂ ਉਸ ਦਾ ਧੜਾ ਜੇ ਕੁਛ ਗਲਤ ਕਰ ਰਿਹਾ ਹੈ ਉਹ ਤੋਂ ਸਹੀ ਕਰਵਾਇਆ ਜਾਵੇ। ਉਸ ਜੀ ਜੀ ਨੂੰ ਜੀ। ਉਸ ਦੀ ਗਲਤੀ ਜਿਹੜੀ ਉਹ ਦਿਖਾ ਕੇ ਦੱਸ ਕੇ ਤੇ ਉਸ ਹੂੰ। ਤੋਂ ਠੀਕ ਕਰਾਇਆ ਜਾਵੇ। ਜੇ ਉਹੀ ਚੀਜ਼ ਦੂਜਿਆਂ ਦਿਆਂ ਨੂੰ ਕਹੀ ਜਾਣਾ ਯਾਰ ਉਹਨਾਂ ਵੇਲੇ ਉਹਨਾਂ ਨੇ ਕੀ ਕਰ ਲਿਆ, ਹੁਣ ਇਹ ਕੀ ਕਰ ਸਕਦੇ ਆ, ਇਹ ਵੀ ਹਾਂਜੀ। ਉਦਾਂ ਹੀ ਆ। ਸੋ ਉਹ ਚੀਜ਼ ਗਲਤ ਆ। ਜੇ ਤੁਸੀਂ ਚਾਹੁੰਦੇ ਆ ਵੀ ਵਾਕਿਆ ਹੀ ਤੁਹਾਡੀ ਪਾਰਟੀ ਇੱਕ ਚੰਗੀ ਮਜ਼ਬੂਤ ਧੜਾ ਜਿਹੜਾ ਉਹ ਬਣ ਕੇ ਹੂੰ। ਪੱਕੇ ਪੈਰ ਜਮਾਉਣ, ਤਾਂ ਉਹਦੇ ਲਈ ਇਸ ਤਰ੍ਹਾਂ ਵਧੀਆ ਬਿਹਤਰ ਹੋਰ ਕੰਮ ਨਹੀਂ ਹੋ ਸਕਦਾ ਜਿਹੜਾ ਅਸਲ ਦੇ ਵਿੱਚ ਉਸ ਪਾਰਟੀ ਦੀ ਸਪੋਰਟ ਦੇ ਵਿੱਚ ਚਾਹੁੰਦਾ ਵੀ ਭਾਈ ਗਲਤੀਆਂ ਨੂੰ ਸੁਧਾਰਨਾ ਚਾਹੀਦਾ ਆ, ਨਾ ਜੀ। ਕਿ ਗਲਤੀਆਂ ਨੂੰ ਇਹ ਕਹਿ ਕੇ ਸਾਈਡ ਤੇ ਕਰ ਦੇਣਾ ਚਾਹੀਦਾ ਵੀ ਨਹੀਂ ਦੂਜਿਆਂ ਨੇ ਵੀ ਕੀਤੀਆਂ ਸੀ ਤੇ ਅਸੀਂ ਜੇ ਕਰ ਲਈਆਂ ਤਾਂ ਹੂੰ। ਇਹਦੇ ਵਿੱਚ ਕੀ ਜਿਹੜਾ ਉਹ ਹਰਜ ਹੋ ਗਿਆ। ਇਸ ਕਰਕੇ ਨਹੀਂ ਲੋਕਾਂ ਨੇ ਕਿਸੇ ਨੂੰ ਜਿਹੜਾ ਧੜੇ ਨੂੰ ਜਿਹੜਾ ਉਹ ਮੋਹਰੇ ਲਿਆਂਦਾ।
ਆ ਜੀ ਜਾਂਦਾ। ਜਦੋਂ ਜੀ ਇਹ ਬਿਲਕੁਲ ਆਪੋਜੀਸ਼ਨ 'ਚ ਸੀਗੇ, ਵਿਰੋਧ 'ਚ ਸੀਗੇ, ਤਾਂ ਉਦੋਂ ਉਹਨਾਂ ਨੇ ਕ੍ਰਿਟਿਸਿਜ਼ਮ ਕੀਤਾ, ਤੇ ਹੁਣ ਇਹਨਾਂ ਨੂੰ ਝੱਲਣ ਦੀ ਵੀ ਆਦਤ ਜਿਹੜੀ ਉਹ ਨਾਲ ਦੇ ਨਾਲ ਪਾਉਣੀ ਚਾਹੀਦੀ। ਹੋਣੀ ਚਾਹੀਦੀ ਹੈ, ਬਿਲਕੁਲ। ਭੁਪਿੰਦਰਜੀਤ ਜੀ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ, ਜੋਗਾ ਸਿੰਘ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ। ਸਾਰੇ ਜਿਹੜੇ ਦਰਸ਼ਕ ਨੇ, ਸਰੋਤੇ ਨੇ ਕੀ ਕਹਿੰਦੇ ਨੇ, ਇਹਨਾਂ ਦੀਆਂ ਗੱਲਾਂ ਜ਼ਰੂਰ ਤੁਹਾਨੂੰ ਦੱਸਾਂਗੇ ਤੇ ਸੁਣਾਂਗੇ ਵੀ। ਜੋਗਾ ਸਿੰਘ ਜੀ ਸਤਿ ਸ੍ਰੀ ਅਕਾਲ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ 1 ਮਿੰਟ ਲੈਣਾ ਜੀ। ਪੰਜਾਬ ਦੇ ਲਈ ਅੱਜ ਤੱਕ ਬਾਹਰ ਕੋਈ ਲੀਡਰ ਬਾਹਰ ਲੜਿਆ ਨਹੀਂ ਹੋਇਆ ਜੀ। ਪ੍ਰਤਾਪ ਸਿੰਘ ਕਹਿ ਹਰਿਆਣੇ ਨੂੰ ਪਾਣੀ ਦਿੱਤਾ ਜੀ, ਰਾਜਸਥਾਨ ਨੂੰ ਪਾਣੀ ਦਿੱਤਾ, ਤੇ ਜਿਹੜਾ ਹੈਗਾ ਸੀ ਆਪਣਾ ਕਾਂਡਾ ਦਰਬਾਰ ਸਿੰਘ ਜੀ, ਉਹਨੇ 10 ਸਰਕਾਰ ਤੋਂ ਪੰਡਾ ਭੱਠਾ ਫੜਾਇਆ ਜੀ, ਤਾਂ ਕਿ ਲੋਕਾਂ ਸੁਣ ਲਓ। ਤੇ ਜਿਹੜਾ ਨਹਿਰ ਕਢਾਈ ਹੈ ਲੋਕ ਕੀਤੀ। ਹੁਣ ਮੈਂ ਗੱਲ ਕਰ ਰਿਹਾ ਜੀ, ਜਿਹੜਾ ਕੇਜਰੀਵਾਲ ਹੈਗਾ, ਇਹਨੇ ਪੰਜਾਬ ਲਈ ਕੁਛ ਨਹੀਂ ਕਰ ਰਿਹਾ। ਪੰਜਾਬ ਦੀ ਜਿਹੜੀਆਂ ਇਹ 5 ਮੈਂਬਰ ਰਾਜ ਸਭਾ ਭੇਗੇ ਆ, ਪੰਜਾਬ ਦੀ ਕਿਸੇ ਬਾਤ ਨਹੀਂ ਪੁੱਛੀ। ਇੱਥੇ ਆ ਕੇ ਇੱਕੋ ਗੱਲ ਹੈ ਜੀ ਕਿ ਜਿਹੜਾ ਭਗਵੰਤ ਮਾਨ ਆ, ਇਹਨੂੰ ਨੰਗੇ ਤੌਰ ਤੇ ਸਿੱਧਾ ਸਟੈਂਡ ਲੈਣਾ ਪੈਣਾ। ਬਿਲਕੁਲ। ਜੇ ਤਾਂ ਕੇਜਰੀਵਾਲ ਦਾ ਜੀ ਹੁਸ਼ਿਆ ਬਣਨਾ ਨਾ, ਤਾਂ ਇਹ ਪੰਜਾਬ ਦੇ ਲੋਕਾਂ ਦੇ ਇਹ ਵੀ ਗਿਆ ਤੁਹਾਨੂੰ ਦੱਸ ਦਿੰਦੇ ਆ। ਕਿਉਂਕਿ ਜਿਹੜੇ ਰਾਜ ਸਭਾ ਦੇ ਕਿਸੇ ਮੈਂਬਰ ਦੇ ਵਿੱਚ ਮੂੰਹ ਲਿਖਾ ਜੇ ਬੋਲ ਰਿਹਾ, ਹਰਿਆਣੇ ਦੇ ਹੱਕ ਹੀ ਬੋਲੇਗੀ। ਆਹੀ ਗੱਲ ਹੈ ਜੀ, ਇਹ ਨੰਗੇ ਤਾੜ ਹੋ ਕੇ ਜਿਹੜਾ ਭਗਵੰਤ ਮਾਨ ਆ, ਸਿੱਖ ਡਾਲ ਕੇ ਪੰਜਾਬ ਦਾ ਖੜਨਾ ਪੈਣਾ। ਔਰ ਕੇਜੀ ਦਾ ਬੱਖ ਹੁੰਦਾ ਹੋ ਜਾਏ, ਇਹਨੂੰ ਪ੍ਰਵਾਹ ਨਹੀਂ ਕਰਨੀ ਚਾਹੀਦੀ। ਪੰਜਾਬ ਦੀ ਲੀਡਰ ਕਰੇ ਧੜ ਹੋ ਕੇ ਇਹ ਹੀਰੋ ਬਣ ਜਾਏਗਾ। ਜੇ ਉਹਨਾਂ ਦਾ ਪਤਾ ਲੱਗਿਆ ਤਾਂ ਇਹ ਵੀ ਖਤਮ ਹੋ ਜਾਣੀ। ਆਹੀ ਪਿਆਰ ਮੇਰੇ। ਬਹੁਤ ਬਹੁਤ ਧੰਨਵਾਦ ਜੋਗਾ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਕਸ਼ਮੀਰ ਸਿੰਘ ਜੀ ਤੁਸੀਂ ਆਉਣੇ ਰਹੋ ਜੀ, ਸਤਿ ਸ੍ਰੀ ਅਕਾਲ। ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂ, ਦੇਖੋ ਪਾਣੀ ਦੀ ਜੋ ਗੱਲਬਾਤ ਚੱਲਦੀ ਆ, ਠੀਕ ਹੈ। ਭਗਵੰਤ ਮਾਨ ਕੀ ਕਹਿੰਦਾ ਤਾਂ ਕੋਈ ਕੀ ਕਹਿੰਦਾ ਨਹੀਂ, ਕੇਜਰੀਵਾਲ ਕੀ ਕਹਿ ਰਿਹਾ ਤੇ ਕੁਛ ਕੀ ਕਹਿ ਰਿਹਾ। ਹਾਂਜੀ ਹੈਲੋ। ਹਾਂਜੀ ਹਾਂਜੀ, ਤੁਹਾਡੀ ਗੱਲ ਸੁਣ ਰਹੇ ਆ ਜੀ ਕਸ਼ਮੀਰ ਸਿੰਘ ਜੀ। ਤੇ ਸਵਾਲ ਉੱਠਦਾ ਇਸ ਵੇਲੇ ਸੀਐਮ ਭਗਵੰਤ ਮਾਨ ਸਾਹਿਬ ਆ, ਜਿਹੜਾ ਕਿ 92 ਬੰਦਿਆਂ ਨੂੰ ਰਿਪਰੈਜ਼ੈਂਟ ਕਰ ਰਿਹਾ ਆ। ਬਿਲਕੁਲ ਸਹੀ ਹੈ। ਉਹ ਇੱਕ ਪੰਜਾਬੀ ਆ। ਹਾਂਜੀ, ਜੀ ਸਹੀ ਹੈ। ਉਹਨੂੰ ਪੰਜਾਬੀ ਹੋਣ ਦਾ ਸਬੂਤ ਦੇਣਾ ਚਾਹੀਦਾ, ਨਾ ਕਿ ਦਿੱਲੀ ਦੇ ਬੰਦੇ ਕੀ ਕਹਿੰਦੇ ਆ, ਹਰਿਆਣੇ ਦੇ ਬੰਦੇ ਕੀ ਕਹਿੰਦੇ ਆ। ਤੇ ਮੈਂ ਤਾਂ ਇਹੋ ਹੀ ਆਖਾਂਗਾ, ਜੇਕਰ ਉਹਦੇ ਵਿੱਚ ਕੋਈ ਹੈ, ਮੰਨ ਲਓ ਥੋੜਾ ਜਿਹਾ ਸੋਚ ਹੈਗੀ, ਚੰਗੀ ਸੋਚ ਹੈ, ਹੌਸਲਾ ਹੈਗਾ, ਤੇ ਕੇਜਰੀਵਾਲ ਜਾਂ ਹੋਰਨਾਂ ਨੂੰ ਪਿੱਛੇ ਪਾ ਦੇਵੇ। ਉਹ ਆਪਣੇ ਪੰਜਾਬ ਦੇ ਮਸਲਿਆਂ ਦੇ ਬਾਬਤ ਆਪ ਸੋਚੇ, ਕਿਹੜਾ ਪੰਜਾਬ, ਕਿਹੜੀ ਚੀਜ਼ ਪੰਜਾਬ ਵਾਸਤੇ ਜ਼ਰੂਰੀ ਆ। ਪਾਣੀ ਆ ਪੰਜਾਬ ਵਾਸਤੇ, ਪੰਜਾਬ ਦਾ ਪਾਣੀ ਹੈ। ਪੰਜਾਬ ਦਾ ਪਾਣੀ ਕਿੱਦਾਂ ਉੱਧਰ ਜਾਣਾ ਚਾਹੀਦਾ, ਪਹਿਲੇ ਕਿੰਨਾ ਜਾ ਚੁੱਕਾ। ਉਹ ਸਾਨੂੰ ਕੋਈ ਪੈਸਾ ਨਹੀਂ ਕਹਿਣ ਦਿੱਤਾ। ਕੇਜਰੀਵਾਲ ਆਪਣਾ ਹਿਮਾਚਲ ਤੋਂ ਪਾਣੀ ਲੈ ਰਿਹਾ, ਉਹਨੂੰ ਪੈਸੇ ਦੇ ਰਿਹਾ, ਸਭ ਤੋਂ ਪਾਣੀ ਲੈ ਰਿਹਾ। ਕੇਜਰੀਵਾਲ ਕਿੰਨਾ ਝੂਠਾ, ਸਾਨੂੰ ਨਹੀਂ ਪੈਸੇ ਦੇ ਰਿਹਾ। ਹਿਮਾਚਲ ਨੂੰ ਪਾਣੀ ਦੇ ਰਿਹਾ, ਪੈਸੇ ਦੇ ਰਿਹਾ, ਹਿਮਾਚਲ ਤੋਂ ਪਾਣੀ ਲੈ ਰਿਹਾ। ਪੰਜਾਬ ਤੋਂ ਜਿਹੜਾ ਪਾਣੀ ਲੈ ਰਿਹਾ, ਉਹਦੇ ਪੈਸੇ ਸਾਨੂੰ ਨਹੀਂ ਦੇ ਰਿਹਾ। ਤੇ ਇਸ ਕਰਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਨੇ ਸੋਚਣਾ ਚਾਹੀਦਾ ਇਹਦੇ ਬਾਬਤ। ਹੋਰ ਕੀ ਆ, ਬਾਕੀ ਪਾਰਟੀਆਂ ਜੋ ਮਰਜ਼ੀ ਕਹਿਣ, ਮੇਨ ਕੰਮ ਭਗਵੰਤ ਮਾਨ ਦਾ ਆ। ਹਾਂਜੀ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਓਕੇ ਜੀ, ਕਸ਼ਮੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਪ੍ਰਗਟ ਬਲ ਨੇ ਜੀ ਸਾਡੇ ਨਾਲ। ਪ੍ਰਗਟ ਜੀ ਤੁਸੀਂ ਆਉਣੇ ਰਹੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਗਟ ਜੀ। ਤੁਸੀਂ ਵੇਖੋ, ਆਪਾਂ ਨਾ ਰੋਡਵੇਜ਼ ਦੀ ਬੱਸ ਬਹਿਣਾ ਹੋਵੇ ਤੇ ਲਾਗੇ ਦੂਜੀ ਲੱਗੀ ਹੋਵੇ, 100 ਵਾਰ ਸੋਚੀਦਾ ਵੀ ਬੱਸ ਭਾਵੇਂ ਅੱਧਾ ਘੰਟਾ ਲੇਟ ਚੱਲੇ, ਉਹਦੇ ਚ ਬਹਿਣਾ ਜਿਹੜੀ ਸਾਨੂੰ ਡਰਾਈਵਰ ਸਹੀ ਜਾਪੇ। ਹਾਂਜੀ ਜੀ। ਵੈਸੇ ਤੇ ਚਲੋ ਬੜਾ ਸਿਆਣਾ ਵਾ ਭਗਵੰਤ ਮਾਨ, ਜਿਹੜਾ ਆਪਣੀ ਸਾਰੀ ਦੁਨੀਆ 'ਚ ਮਾਂ ਦੇ ਹੱਥ ਫੜ ਕੇ ਸਹੁੰ ਖਾ ਕੇ ਵੀ ਮੈਂ ਸ਼ਰਾਬ ਨੂੰ ਹੱਥ ਨਹੀਂ ਲਾਊਂਗਾ। ਪਤਾ ਨਹੀਂ ਹੁਣ ਪੀਂਦਾ ਕਿ ਨਹੀਂ ਪੀਂਦਾ, ਪਰ ਉਹਨੂੰ ਸਾਹਮਣੇ ਆ ਕੇ ਦੱਸਣਾ ਚਾਹੀਦਾ ਵੀ ਮੈਂ ਤੇ ਮਾਂ ਦੀ ਸਹੁੰ ਖਾਧੀ ਆ, ਮੈਂ ਪੀਂਦਾ ਹੀ ਨਹੀਂ। ਤੇ ਤੁਸੀਂ ਇਲਜ਼ਾਮ ਕਾਹਦਾ ਲਾਉਂਦੇ। ਧੰਨਵਾਦ ਜੀ। ਜੀ ਜੀ ਪ੍ਰਗਟ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸੋਹਣ ਸਿੰਘ ਜੀ ਤੁਸੀਂ ਆਉਣੇ ਰਹੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਤਾਂ ਪਹਿਲੀ ਗੱਲ ਤਾਂ ਅਗਰ ਆਪਾਂ ਪਾਣੀ ਦੇਣਾ ਲੈਣਾ ਹਨਾ, ਹਾਂਜੀ, ਇਹ ਗਿਵ ਐਂਡ ਟੇਕ ਪਾਲਿਸੀਆਂ ਹੋਣੀਆਂ ਚਾਹੀਦੀਆਂ। ਜੇ ਤੁਸੀਂ ਪਾਣੀ ਦਿੰਦੇ ਹੋ ਤਾਂ ਪੈਸੇ ਜਾਂ ਕੋਈ ਹੋਰ ਚੀਜ਼ ਮਿਲਣੀ ਚਾਹੀਦੀ, ਸੈਂਟਰ ਗਵਰਨਮੈਂਟ ਜਾਂ ਸਟੇਟ। ਜੀ ਜੀ, ਕਿਉਂਕਿ ਕੋਈ ਵੀ ਚੀਜ਼ ਤੁਹਾਨੂੰ ਬਿਜ਼ਨਸ ਮਾਈਂਡ ਹੀ ਕਰਨੀ ਪਊਗੀ, ਨਹੀਂ ਤਾਂ ਤੁਹਾਡੀ ਸਟੇਟ ਜਾਂ ਕੰਟਰੀ ਫੇਲ ਆ। ਜੀ। ਦੂਜੀ ਗੱਲ, ਜੇ ਕੋਈ ਦਾਰੂ ਪੀਂਦਾ ਨਹੀਂ ਪੀਂਦਾ, ਇਹ ਪਰਸਨਲ ਚੋਇਸ ਆ। ਇਹਦਾ ਪੋਲੀਟਿਕਸ ਨਾਲ ਤੇ ਪਬਲਿਕ ਬੈਨੀਫਿਟ ਨਾਲ ਕੋਈ ਮਤਲਬ ਨਹੀਂ। ਸਹੀ ਗੱਲ ਹੈ ਜੀ। ਤੀਜੀ ਗੱਲ, ਇਹ ਹਿੰਦੀ ਆਪਾਂ ਨੂੰ ਏਦਾਂ ਨਹੀਂ ਕਹਿਣਾ ਚਾਹੀਦਾ। ਆਪਾਂ ਜੇ ਤੁਸੀਂ, ਮੈਂ ਹੁਣ ਅਮਰੀਕਾ 'ਚ ਬੈਠਾ, ਚਲੋ ਮੇਰਾ ਕੋਈ ਲੈਣਾ ਦੇਣਾ ਨਹੀਂ। ਇੱਥੇ ਵਾਸ਼ਿੰਗਟਨ DC 'ਚ ਹੋ ਰਹੇ ਆ, ਇੱਥੇ ਪੰਜਾਬੀ ਨਹੀਂ ਗਾ। ਬੰਦਾ ਵਧੀਆ ਹੋਣਾ ਚਾਹੀਦਾ, ਚਾਹੇ ਉਹ ਮਦਰਾਸੀ ਆ, ਚਾਹੇ ਉਹ ਹਿੰਦੀ ਆ, ਚਾਹੇ ਉਹ ਪੰਜਾਬੀ ਆ। ਇਹਦੀ ਕੀ ਗਾਰੰਟੀ ਆਪਾਂ ਕਹਿੰਦੇ ਵੀ ਸਾਡਾ ਬੰਦਾ ਹੋਣਾ ਚਾਹੀਦਾ, ਦਿੱਲੀ ਵਾਲਾ ਨਹੀਂ ਹੋਣਾ ਚਾਹੀਦਾ। ਕਿੰਨੇ ਪੰਜਾਬੀ ਮਹਾਰਾਸ਼ਟਰ 'ਚ ਬੋਰਨ ਨੇ। ਇਹ ਸੋਚ ਬਹੁਤ ਗਲਤ ਆ। ਇਸ ਡਿਸਕ੍ਰਿਮੀਨੇਸ਼ਨਲ ਸੋਚ। ਠੀਕ ਆ।
ਤੇ ਜੇ ਕੇਜਰੀਵਾਲ ਦਿੱਲੀ ਦਾ ਤਾਂ ਉਹਦਾ ਫਾਲਟ ਥੋੜੀ ਹੈ, ਜੇ ਉਹ ਹਰਿਆਣੇ 'ਚ ਪੈਦਾ ਹੋਇਆ ਤੇ ਉਹ ਤੇ ਦਿੱਲੀ ਦਾ ਮੁੱਖ ਮੰਤਰੀ ਬਣਿਆ, ਉਹਨੇ ਪਾਰਟੀ ਕ੍ਰੀਏਟ ਕੀਤੀ। ਏਦਾਂ ਤਾਂ ਫਿਰ ਭਗਤ ਸਿੰਘ ਦੇ ਫੋਲੋਵਰ ਬਹੁਤ ਹਿੰਦੂ ਸੀਗੇ। ਜੀ ਜੀ ਗਦਰੀ ਬਾਬਿਆਂ ਦੀ ਤੁਸੀਂ ਦੇਖ ਲਓ, ਕਿੰਨੇ ਮੁਸਲਮਾਨ ਹਿੰਦੂ ਵਿੱਚ ਇਨਵੋਲਵ ਨੇ। ਜੀ ਜੀ ਬਿਲਕੁਲ। ਤੇ ਜਿਹੜਾ ਪਾਣੀ ਦਾ ਮਸਲਾ ਆ, ਹੁਣ ਇਹ ਡਿਪੈਂਡ ਕਰਦਾ ਕਿਹੜੇ ਖੱਤਿਆਂ ਨੂੰ ਨਹਿਰਾਂ ਦਾ ਪਾਣੀ ਲੱਗਦਾ ਆ। ਜੀ 90-80% ਦਾ ਮੈਨੂੰ ਲੱਗਦਾ ਸਾਡੇ ਖੱਤਿਆਂ ਨੂੰ ਨਹਿਰਾਂ ਦਾ ਪਾਣੀ ਲੱਗਦਾ ਨਹੀਂ, ਟਿਊਬਵੈੱਲ ਲੱਗੇ ਆ। ਬਿਲਕੁਲ ਸਹੀ ਹੈ। ਰਾਈਟ। ਜੀ ਤੇ ਫਿਰ ਜੇ ਤੁਹਾਡੇ ਖੱਤੇ ਨੂੰ ਪਾਣੀ ਲੱਗ, ਹੁਣ ਸੁਨਿਆਰੇ ਆ, ਲਾਲੇ ਆ, 50% ਪੋਪੂਲੇਸ਼ਨ ਕਿਹੜੀ ਵੋਟ ਆ ਹਿੰਦੂਆਂ ਦੀ ਪੰਜਾਬ 'ਚ, ਉਹ ਖੇਤੀ ਨਹੀਂ ਕਰਦੇ। ਦੇ ਵਿਲ ਨੈਵਰ ਸਪੋਰਟ ਯੂ। ਜੀ ਤਾਂ 50% ਸਪੋਰਟ ਤੁਹਾਡਾ ਪੰਜਾਬ 'ਚ ਆਲਰੇਡੀ ਪੁੱਜ ਗਿਆ। ਤਾਂ ਜੇ ਹੁਣ ਸਿੱਖ ਕਿਹਦੇ ਫਾਰਮਰ ਆ ਜਿਨ੍ਹਾਂ ਦੇ ਖੱਤਿਆਂ ਨੂੰ ਪਾਣੀ ਲੱਗਦਾ ਆ, ਉਹ 10% ਹੀ ਹੋਣੇ ਆ। ਇਹ ਮਤਲਬ ਤੁਹਾਨੂੰ ਚੁੱਭੜੇ ਚਾਰਟ ਬਣਾਉਣੇ ਪੈਣਗੇ। ਹੁਣ 40 ਸਾਲ ਪੁਰਾਣਾ ਮਸਲਾ, ਜੇ 2022 'ਚ ਵੀ ਇਹੀ ਇਸ਼ੂ ਲੈ ਕੇ ਤੁਸੀਂ ਗਾਂਹ ਚੱਲਣਾ ਆ ਵੀ ਅਸੀਂ ਪਾਣੀ ਨਹੀਂ ਦੇਣਾ, ਐਂ ਕਰ ਦੇਣਾ, ਉਹ ਕਰ ਦੇਣਾ, ਪ੍ਰੋਬਲਮ ਕਦੇ ਸੋਲਵ ਨਹੀਂ ਹੋਣੀ। ਨਹੀਂ, ਪਰ ਉਹਦੇ ਚ ਇਹ ਹੈ ਨਾ ਸੋਹਣ ਸਿੰਘ ਜੀ, ਵੀ ਸਾਡੇ ਅਸਾਸੇ ਆ, ਹੁਣ ਅਸੀਂ ਉਹਨਾਂ ਅਸਾਸਿਆਂ ਨੂੰ ਇਹ ਕਹਿ ਕੇ ਤਾਂ ਨਹੀਂ ਨਾ ਲੁਟਾ ਸਕਦੇ ਵੀ 40 ਸਾਲ ਪੁਰਾਣੀ ਗੱਲ ਆ। ਇਸ ਤੇ 40 ਸਾਲ ਪੁਰਾਣਾ ਵੀ ਸਾਨੂੰ ਪਹਿਲਾਂ ਵੀ ਇਸ ਤੇ ਕਹਿੰਦੇ ਆ, ਜਿਹੜੇ ਪ੍ਰਕਾਸ਼ ਸਿੰਘ ਬਾਦਲ, ਦਰਬਾਰਾ ਸਿੰਘ ਗੁਰੂ, ਹਰਚਰਨ ਬਰਾੜ, ਰਜਿੰਦਰ ਕੌਰ ਭੱਠਲ ਜਾਂ ਕੈਪਟਨ ਅਮਰਿੰਦਰ ਸਿੰਘ, ਤੇ ਸਾਡੇ ਉਹਨਾਂ ਤੇ ਗਿਲੇ ਸ਼ਿਕਵੇ ਇਹੀ ਆ ਨਾ ਵੀ ਇਹਨਾਂ ਨੇ ਯਾਰ ਸਾਡੀ ਸਟੇਟ ਦੇ ਨਾਲ ਨਹੀਂ ਖੜੇ, ਪੰਜਾਬ ਦੀ ਗੱਲ ਨਹੀਂ ਕੀਤੀ, ਪੰਜਾਬ ਦੇ ਹੱਕਾਂ ਦੇ ਲਈ ਨਹੀਂ ਆਏ। ਜੀ ਇਹ ਥੋੜਾ ਵੀ ਅੱਜ 40 ਸਾਲ ਬਾਅਦ ਜੇ ਕੋਈ ਇਸ਼ੂ ਡਿਸਕਸ ਹੋਊਗਾ ਤੇ ਅਸੀਂ ਕਹਿ ਦਾਂਗੇ ਯਾਰ ਛੱਡ ਪਰਾਂ, ਛੱਡ ਪਰਾਂ। ਨਹੀਂ, ਸਾਡੇ ਸਾਸੇ ਆ, ਸਾਡੀ ਵਿਰਾਸਤ ਆ, ਸਾਨੂੰ ਤਾਂ ਕਰਕੇ ਇਹਨਾਂ ਚੀਜ਼ਾਂ ਨਾਲ ਖੜਨਾ ਪੈਣਾ ਵਾ। ਤੇ ਜਿਹੜੇ ਸਾਡੇ ਲਈ ਅਕਾਊਂਟੇਬਲ ਲੋਕ ਨੇ, ਅਰਵਿੰਦ ਕੇਜਰੀਵਾਲ, ਉਹ ਗੱਲ ਇਹਨਾਂ ਦੀ ਕਰ ਰਹੀ ਹੈ ਜੀ। ਪ੍ਰਵੀਨ ਜੀ, ਉਹ ਗੱਲ ਇਹਨਾਂ ਦੀ ਬਿਲਕੁਲ ਠੀਕ ਆ ਵੀ ਜੇ ਕੋਈ ਰਿਸੋਰਸ ਲੈ ਰਿਹਾ ਆ ਤੇ ਉਸ ਦਾ ਬਣਦਾ ਆਈਦਰ ਮੁੱਲ ਦੇਵੇ ਜਾਂ ਉਸ ਦੇ ਬਦਲੇ ਕੋਈ ਚੀਜ਼ ਜਿਹੜੀ ਉਹ ਮਿਲਣੀ ਚਾਹੀਦੀ ਆ। ਉਹ ਚੀਜ਼ ਇੱਕ ਗਿਵ ਐਂਡ ਟੇਕ ਪਾਲਿਸੀ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ। ਕੋਈ ਰਿਸੋਰਸ ਉਦਾਂ ਹੀ ਜਿਹੜਾ ਆ ਉਹ ਦਈ ਵੰਡੀ ਜਾਓ, ਕਰੀ ਜਾਓ, ਲੌਂਗ ਰਨ ਚ ਉਹ ਜਾਏ। ਸੋਹਣੀ ਕਹੀ ਆ ਵੀ ਚਲੋ ਕਿਸੇ ਨੂੰ ਜਾਤੀਵਾਦ, ਕਿਸੇ ਨੂੰ ਸ਼ਬਦ ਨਾ ਵਰਤੋ, ਜਿਵੇਂ ਭੈਣ ਜੀ ਵਰਤ ਕੇ ਗਏ ਵੀ ਚਲੋ ਅਸੀਂ ਉਹ ਗੱਲ ਤਾਂ ਹੀ ਕਹਿੰਦੇ ਵੀ ਚਲੋ ਕਿਸੇ ਦੀ ਨਿੱਜੀ ਰਾਏ ਹੋ ਸਕਦੀ ਹੈ ਨਾ, ਵੀ ਚੱਲ ਅਸੀਂ ਕਿਸੇ ਨੂੰ ਇਸ ਤਰ੍ਹਾਂ ਨਹੀਂ ਕਹਿ ਸਕਦੇ ਤੂੰ ਐ ਨਾ ਕਹਿ ਜਾ ਉਹ ਨਾ ਕਹਿ। ਪਰ ਇਹ ਗੱਲ ਜ਼ਰੂਰ ਆ ਵੀ ਅਸੀਂ ਇਹਨਾਂ ਸਾਡੇ ਰਾਜ ਦੇ, ਸਾਡੀ ਸਟੇਟ ਦੇ, ਸਾਡੇ ਪੰਜਾਬ ਦੇ ਅਸਾਸਿਆਂ ਦੀ ਲੁੱਟ ਤੇ ਸਾਨੂੰ ਬੋਲਣਾ ਪਊਗਾ। ਹਾਂ, ਇੱਕ ਗੱਲ ਦੇ ਨਾਲ ਤੁਹਾਡੇ ਨਾਲ ਸਹਿਮਤੀ ਹੈ ਵੀ ਜਿਹੜੀਆਂ ਰਾਇਲਟੀਆਂ ਮਿਲਣੀਆਂ ਚਾਹੀਦੀਆਂ ਵਾ, ਜਾਂ ਕਿਸੇ ਨੂੰ ਕਿਸੇ ਦੀ ਜਾਤੀ ਤੋਂ ਜੱਜ ਨਾ ਕਰੋ, ਇਹ ਸਾਰੀਆਂ ਚੀਜ਼ਾਂ, ਕਿਉਂਕਿ ਪੋਲੀਟੀਕਲ ਲੋਕਾਂ ਨੂੰ ਤਾਂ ਅਕਾਊਂਟੇਬਲ ਬਣਾਈਏ ਅਸੀਂ, ਬਜਾਏ ਇਸ ਦੇ ਕਿ ਉਹਨਾਂ ਨੂੰ ਆਪਾਂ ਕਿਸੇ ਤਰੀਕੇ ਨਾਲ ਨਿੰਦਗੇ ਭੰਡੀਏ। ਥੈਂਕ ਯੂ ਸੋਹਣ ਸਿੰਘ ਜੀ, ਕਾਲ ਦੇ ਲਈ ਬੜੀ ਮਿਹਰਬਾਨੀ ਜੀ। ਜੀ ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਪ੍ਰਵੀਨ ਜੀ, ਜਿੱਦਾਂ ਇਹਨਾਂ ਨੇ ਇਹ ਗੱਲ ਆਖੀ, ਚਲੋ ਹੋਰ ਵੀ ਕਾਲਸ ਆਪਾਂ ਡੈਫੀਨੇਟਲੀ ਜਿਹੜੇ ਲਵਾਂਗੇ, ਸਾਰਿਆਂ ਦੀਆਂ ਕਾਲਸ ਵਾਰੀ ਸਿਰ ਗੱਲ ਕਰਦੇ ਆ। ਇਸ ਦੇ ਵਿੱਚ ਗੱਲਾਂ ਜਿਹੜੀਆਂ ਆਪਾਂ ਕੁਝ ਐਡ ਜਿਹੜੀਆਂ ਕਰਨੀਆਂ ਚਾਹੁੰਦੇ ਆ, ਜਿਹੜੀ ਇਹਨਾਂ ਨੇ ਡਿਸਕ੍ਰਿਮੀਨੇਸ਼ਨ ਵਾਲੀ ਗੱਲ ਕੀਤੀ, ਬਿਲਕੁਲ ਠੀਕ ਆ। ਕਈ ਵਾਰੀ ਤਾਂ ਲੋਕ ਇਹ ਵੀ ਸੋਚਦੇ ਆ ਵੀ ਜਦੋਂ ਗੈਰ ਪੰਜਾਬੀ ਜੇ ਕੋਈ ਪੰਜਾਬ ਦੇ ਵਿੱਚ ਆ ਕੇ ਮੇਨ ਬਣੂਗਾ ਤੇ ਪੰਜਾਬੀ ਸਾਰੇ ਇੱਕ ਮੱਤ ਹੋ ਜਾਣਗੇ, ਇਕੱਠੇ ਹੋ ਜਾਣਗੇ। ਹੋ ਸਕਦਾ ਵੀ ਇਦਾਂ ਦੀ ਗੱਲ ਸੁਣਨ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਸਮਝ ਆਵੇ ਵੀ ਨਹੀਂ, ਆਪਾਂ ਨੂੰ ਜਿਹੜਾ ਉਹ ਇਕੱਠੇ ਹੋਣਾ ਚਾਹੀਦਾ ਆ। ਸੋ ਜਿੱਦਾਂ ਜਿਹੜੀ ਗੱਲ ਆਪਾਂ ਪਹਿਲਾਂ ਕੋਈ ਮੁੜ ਦੁਹਰਾਉਂਦੇ ਆ, ਕਿਸੇ ਪਾਰਟੀ ਦੇ ਸਪੋਰਟਰ ਨੂੰ ਜੇ ਉਹਨਾਂ ਦੀ ਪਾਰਟੀ ਗਲਤ ਕਰ ਰਹੀ ਆ, ਅੰਨ੍ਹੇਵਾਹ ਉਹਦੇ ਮੂਹਰੇ ਉਹਦੇ ਲਈ ਝੰਡਾ ਬਰਦਾਰ ਨਹੀਂ ਹੋ ਜਾਣਾ ਚਾਹੀਦਾ ਵੀ ਨਹੀਂ ਜੀ ਠੀਕ ਆ ਜੀ, ਠੀਕ ਆ। ਬਾਹਰ ਭਾਵੇਂ ਹੋਵੋ, ਅੰਦਰੋਂ ਤਾਂ ਸਮਝਾ ਦਿਓ ਉਹਨਾਂ ਨੂੰ ਐਟਲੀਸਟ ਵੀ ਤੁਸੀਂ ਇੱਥੇ ਭਾਈ ਗਲਤੀ ਕਰ ਰਹੇ, ਇਹਨੂੰ ਹੁਣੇ ਠੀਕ ਕਰ ਲਓ, ਇਸ ਤੋਂ ਪਹਿਲਾਂ ਗੱਲ ਤੁਹਾਡੇ ਲਈ ਜਿਹੜੀ ਆ ਹੋਰ ਵਿਗੜ ਜਾਵੇ। ਜੀ ਆਪਾਂ ਅਗਲੇ ਕਾਲਰ ਲੈਂਦੇ ਆ। ਬਿਲਕੁਲ, ਅਗਲੇ ਕਾਲਰ ਵੀ ਲੈਣੇ ਆ। ਹਰਜਿੰਦਰ ਢਿੱਲੋਂ ਜੀ, ਪ੍ਰਿਤਪਾਲ ਅਟਵਾਲ ਜੀ ਤੇ ਭੁਪਿੰਦਰਜੀਤ ਕੌਰ ਜੀ, ਤੇ ਉਸ ਤੋਂ ਬਾਅਦ ਰਵਿੰਦਰ ਸਿੰਘ ਖਸਰੀਆ ਜੀ ਤੇ ਭੁਪਿੰਦਰਜੀਤ ਕੌਰ ਜੀ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ, ਆਪਣੀ ਰਾਏ ਰੱਖ ਰਹੇ ਨੇ। ਇਹਨਾਂ ਦੀ ਕੀ ਰਾਏ ਉਹ ਵੀ ਤੁਹਾਨੂੰ ਦੱਸਾਂਗੇ। ਅਗਲੇ ਕਾਲਰ ਨੇ ਸਾਡੇ ਨਾਲ ਬਲਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਬਲਵੀਰ ਸਿੰਘ ਜੀ, ਤੁਸੀਂ ਆਨ 에ਅਰ ਹੋ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਮੈਂ ਇੱਥੋਂ ਸਿੱਖ ਰਮਿੰਟ ਤੋਂ ਬੋਲਦਾ ਜੀ। ਮੈਂ ਤੁਹਾਡਾ ਰੇਡੀਓ ਮਤਲਬ ਸੁਣ ਰਿਹਾ, ਤਾਂ ਪਹਿਲੀ ਵਾਰੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਮੈਨੂੰ ਇੱਥੇ ਅਮਰੀਕਾ ਚ ਆਏ ਨੂੰ ਕਾਫੀ ਚਿਰ ਹੋ ਗਿਆ। ਜਿਸ ਤਰੀਕੇ ਨਾਲ ਤੁਸੀਂ ਆਹ ਗੱਲ ਕਰ ਰਹੇ ਨਾ, ਬਹੁਤ ਵਧੀਆ ਤੁਹਾਡਾ ਟੌਪਿਕ ਆ। ਪਰ ਦੇਖੋ ਨਾ, ਤੁਸੀਂ ਵੀ ਪਹਿਲਾਂ ਅਕਾਲੀਆਂ ਨੇ ਕਿੰਨਾ ਚਿਰ ਰਾਜ ਕੀਤਾ ਹਨਾ, ਕਾਂਗਰਸ ਨੇ ਕਿੰਨਾ ਚਿਰ ਰਾਜ ਕੀਤਾ ਜੀ। ਹੁਣ ਜੇ ਆਮ ਆਦਮੀ ਪਾਰਟੀ ਆ ਵੀ ਗਈ ਆ, ਇਹਨਾਂ ਨੂੰ ਲੋਕ ਟਿਕਟ ਨਹੀਂ ਦੇ ਰਹੇ। ਇਹਨਾਂ ਵਿਚਾਰਿਆਂ ਨੂੰ ਇੱਕ ਤਾਂ ਮਹੀਨਾ ਹੋਇਆ, ਉਹਨਾਂ ਨੂੰ ਥੋੜਾ ਟਾਈਮ ਤਾਂ ਦਿਓ, ਕੁਛ ਨਾ ਕੁਛ ਤਾਂ ਕਰਨਗੇ ਜੀ ਉਹ। ਪਲੀਜ਼ ਨਾ, ਜਿਹੜਾ ਵੀ ਉੱਠਦਾ ਜੀ ਕੋਈ ਆਹ ਨਹੀਂ ਕਰਦਾ, ਕੋਈ ਪਾਣੀਆਂ ਦਾ ਮਤਲਬ ਪਾਣੀਆਂ ਦਾ ਮਸਲਾ, ਜਦੋਂ ਵੀ ਕੋਈ ਨਵੀਂ ਸਰਕਾਰ ਬਣਦੀ ਹੈ ਜੀ, ਕੋਈ ਨਾ ਕੋਈ ਪੰਗਾ ਪਾ ਲੈਂਦੇ ਆ ਜੀ। ਪਲੀਜ਼ ਇਹਨਾਂ ਨੂੰ ਲੈਟ them do, ਇਹਨਾਂ ਨੂੰ ਥੋੜਾ ਜਿਹਾ ਕੰਮ ਕਰਨ ਦਿਓ, ਫੇਰ ਤੁਸੀਂ ਦੇਖੋ ਵੀ ਕੀ ਕਰ ਰਿਹਾ, ਵੀ ਦੂਜੇ ਨਾਲ ਤੇ ਥੋੜਾ ਜਿਹਾ ਚੰਗੇ ਰਹਿਣਗੇ। ਬਲਵੀਰ ਸਿੰਘ ਜੀ, ਥੋੜਾ ਜਿਹਾ ਕੰਸੈਪਟ ਸਮਝੋ। ਕੰਸੈਪਟ ਪੰਜਾਬ ਸਰਕਾਰ ਦਾ ਨਹੀਂ ਹੈ,
ਕਨਸੈਪਟ ਆਮ ਆਦਮੀ ਪਾਰਟੀ ਨਾਲ ਹੈ। ਸੌਰੀ ਮੇਰਾ ਹਾਂਜੀ। ਥੋੜਾ ਟੌਪਿਕ ਚੇਂਜ ਕੀਤਾ, ਮੈਂ ਵੈਸੇ ਹਾਂਜੀ। ਗੱਲ ਕਰ ਰਿਹਾ ਜੀ, ਹੈ ਨਾ। ਹਾਂਜੀ ਹਾਂਜੀ ਮੈਂ sorry ਨਾ ਵੀ ਕਨਸੈਪਟ ਪਰ- ਪੰਜਾਬ ਸਰਕਾਰ ਦੀ ਪਰਫਾਰਮੈਂਸ ਨਾਲ ਨਹੀਂ ਹੈ ਜੀ। ਕਨਸੈਪਟ ਹੈਗਾ ਆਮ ਆਦਮੀ ਪਾਰਟੀ ਦਾ, ਇੱਕ ਰਾਜ ਸਭਾ ਦਾ ਮੈਂਬਰ ਉੱਠ ਕੇ ਹਰਿਆਣੇ ਦੀ ਪੈਰਵਾਈ ਕਰਨ ਲੱਗ ਪੈਂਦਾ ਪਾਣੀਆਂ ਦੇ ਮਸਲੇ ਤੇ, ਜਦ ਕਿ ਉਹਨੂੰ ਇਹ ਵੀ ਨਹੀਂ ਜੀ ਪਤਾ ਹਾਂਜੀ, ਵੀ ਉਹ ਪਿੱਛੇ ਗਲਤ ਆ। ਹਾਂਜੀ, ਤਾਂ ਸਾਨੂੰ ਇਹ ਕਹਿਣਾ ਪੈਣਾ ਵਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਅਰਵਿੰਦ ਕੇਜਰੀਵਾਲ ਜੋ ਕਰ ਰਿਹਾ ਜੀ ਉਹ ਸਹੀ ਆ। ਪੰਜਾਬ ਸਰਕਾਰ ਇੱਕ ਹਾਂਜੀ। ਅਲੱਗ ਚੀਜ਼ ਆ, ਆਮ ਆਦਮੀ ਪਾਰਟੀ ਇੱਕ ਜੀ। ਅਲੱਗ ਚੀਜ਼ ਆ, ਦੋ ਡਿਫਰੈਂਟ ਚੀਜ਼ਾਂ ਵਾ ਜੀ ਹਾਂਜੀ। ਜੀ। ਜੀ। ਸੋ ਬਲਵੀਰ ਜੀ, ਅਸੀਂ ਇਹ- ਇਹੀ ਇਹ- ਗੱਲ ਕਹਿਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ ਵੀ ਹਾਂਜੀ। ਉਹਨਾਂ ਦੀ ਆਪਣੀ ਪਾਰਟੀ ਦਾ ਦੂਜੇ ਸੂਬੇ ਤੋਂ ਬੰਦਾ ਉਸ ਪਾਰਟੀ ਦੇ, ਉਸ ਸਰਕਾਰ ਦੇ ਇੱਕ ਹਿਸਾਬ ਨਾਲ ਸਾਹਮਣੇ ਆ ਕੇ ਖੜ ਗਿਆ, ਉਸ ਸੂਬੇ ਦੇ ਸਾਹਮਣੇ ਆ ਕੇ ਖੜ ਗਿਆ ਵੀ ਨਹੀਂ ਜੀ, ਤੁਹਾਡੇ ਪਾਣੀਆਂ ਦੇ ਉੱਤੇ ਸਾਡਾ ਵੀ ਉਸੇ ਤਰੀਕੇ ਦਾ ਹੀ ਹੱਕ ਆ। ਗਰੰਟੀ ਜਿਹੜੀ ਉਹ ਦੂਜੇ ਲੋਕਾਂ ਨੂੰ ਦੇ ਰਿਹਾ। ਹੁਣ ਇਹ ਨਹੀਂ ਪਤਾ ਜੀ ਇਹਨਾਂ ਦੀ ਆਪਸ ਦੇ ਵਿੱਚ ਕੀ ਗੱਲਬਾਤ ਹੋਈ ਆ ਨਹੀਂ ਹੋਈ ਆ, ਵੀ ਗਰੰਟੀ ਦੇਣ ਨੂੰ ਜਿਹੜੀ ਆ ਉਸਨੇ ਕਹਿਣ ਨੂੰ ਜਿਹੜੀ ਉਹ ਦੇ ਦਿੱਤੀ ਆ। ਤੇ ਪਰ ਸਾਡਾ ਸਵਾਲ ਇਹ ਕਰ ਰਹੇ ਆ ਵੀ ਬਾਕੀ ਜਿਹੜੇ ਹੋਰ ਹੈਗੇ ਉਸ ਪਾਰਟੀ ਦੇ ਵਿੱਚ, ਉਹਨਾਂ ਨੂੰ ਉਸ ਮੁੱਦੇ ਦੇ ਉੱਤੇ ਕੁਛ ਨਾ ਕੁਛ ਤਾਂ ਟੀਕਾ ਟਿੱਪਣੀ ਜਿਹੜੀ ਉਹ ਕਰਨੀ ਚਾਹੀਦੀ ਆ, ਚਾਹੇ ਉਹ ਹਮਾਇਤ ਕਰ ਰਹੇ ਆ, ਵਿਰੋਧ ਚ ਕਰ ਰਹੇ ਆ। ਜਿਹੜਾ ਜੀ। ਪਾਣੀ ਦਾ ਹੱਕ ਜਿਹੜਾ ਜ਼ਿਆਦਾ ਪੰਜਾਬ ਦਾ ਹੀ ਹੈ ਬਣਦਾ। ਹਾਂਜੀ, ਇਹੀ ਜੀ। ਤਾਂ ਅਸੀਂ ਕਹਿ ਰਹੇ ਹਾਂ ਵੀ ਜੀ, ਹਰ ਜੀ। ਪੰਜਾਬੀ ਕਹੇ। ਜੀ ਥੈਂਕ ਯੂ ਜੀ, ਜੀ, ਥੈਂਕ ਯੂ thank you, ਬਲਵੀਰ thank ਜੀ। you, ਬਹੁਤ ਬਹੁਤ ਯੂ ਧੰਨਵਾਦ ਵੈਲਕਮ ਭਾਜੀ, ਜੀ। ਥੈਂਕ ਯੂ ਜੀ। ਬਲਵੀਰ ਸਿੰਘ, ਥੈਂਕ ਯੂ। ਨੇ ਦੇਖੋ, ਅਸੀਂ ਸ਼ੁਰੂ ਚ ਵੀ ਕਿਹਾ ਵੀ ਹਾਂਜੀ। ਅਸੀਂ ਇਹ ਨਹੀਂ ਕਹਿੰਦੇ ਵੀ ਰਾਤੋਂ ਰਾਤ ਵੀ ਇੱਕ ਮਾਰੀ ਤਾੜੀ ਤੇ ਰਾਤੋਂ ਰਾਤ ਸਭ ਕੁਝ ਹੁਲੀਆ ਬਦਲ ਜਾਣਾ। ਜਿਹੜਾ ਬਦਲਾਅ ਦੀ ਗੱਲ ਆ ਵੀ ਉਸੇ ਵੇਲੇ ਆ ਜਾਣਾ, ਸਮਾਂ ਲੱਗਦਾ ਆ। ਉਹ ਸਾਰੀਆਂ ਚੀਜ਼ਾਂ ਨੂੰ, ਪਾਲਿਸੀਆਂ ਨੂੰ ਆਪਾਂ ਸਮਾਂ ਦੇਵਾਂਗੇ, ਪਰ ਆਪਣੀ ਹੀ ਪਾਰਟੀ ਦੇ ਇੱਕ ਬੰਦੇ ਨੂੰ ਜਿਹੜਾ ਕਿ ਉਹਨਾਂ ਦਾ ਵਿਰੋਧਾਭਾਸ ਦੇ ਵਿੱਚ ਗੱਲ ਕਰ ਰਿਹਾ ਆ ਉਸ ਸੂਬੇ ਦੇ ਲਈ, ਜਿੱਥੇ ਇਸ ਟਾਈਮ ਸਭ ਤੋਂ ਵੱਡੀ ਮੈਜੋਰਟੀ ਇਸ ਸਰਕਾਰ ਨੂੰ ਮਿਲੀ ਆ, ਉਹਨਾਂ ਦੀ ਕਿਉਂ ਜਿਹੜੀ ਕੋਈ ਆਵਾਜ਼ ਜਿਹੜੀ ਉਹ ਸੁਣਨ ਨੂੰ ਨਹੀਂ ਮਿਲ ਰਹੀ ਹੈ। ਜੀ ਬਿਲਕੁਲ, ਪ੍ਰਗਟ ਸਾਡੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ। ਹਾਂਜੀ ਪ੍ਰਗਟ ਜੀ, ਤੁਸੀਂ ਆਉਣੇ ਰੋ। ਹਾਂਜੀ, ਮੇਰਾ ਵੀਰ ਕਹਿੰਦਾ ਖੱਤਿਆਂ ਨੂੰ ਪਾਣੀ ਲੱਗਦਾ ਵਾ। ਖੱਤਿਆਂ ਦੇ ਪਾਣੀ ਦੀ ਗੱਲ ਨਹੀਂ, ਹੁਣ ਤੇ ਪਾਣੀ ਬੋਤਲਾਂ ਤੇ ਜਾ ਕੇ ਪੀਂਦੇ ਆ, ਪੀਣ ਨੂੰ ਵੀ ਨਹੀਂ ਲੱਭਦਾ। ਜੀ। ਤੇ ਵੱਡਿਆਂ ਸ਼ਹਿਰਾਂ ਨੂੰ ਪ੍ਰੋਜੈਕਟ ਲਿਆਂਦਾ ਹੈਗਾ ਵੀ ਦਰਿਆਵਾਂ ਚੋਂ ਸਾਫ਼ ਕਰਕੇ ਪਾਣੀ ਉਹ ਸ਼ਹਿਰਾਂ ਨੂੰ ਸਪਲਾਈ ਕਰੋ, ਪਾਣੀ ਪੀਣ ਨੂੰ ਵੀ ਨਹੀਂ ਲੱਭਦਾ। ਖੱਤਿਆਂ ਦੀ ਇਕੱਲੀ ਗੱਲ ਨਹੀਂ ਗੀ। ਹਾਂਜੀ ਹਾਂਜੀ ਬਿਲਕੁਲ। ਨੰਬਰ 2, 2016 ਚ ਕੇਜਰੀਵਾਲ ਸਾਹਿਬ ਨੇ ਅੰਮ੍ਰਿਤਸਰ ਪੱਤਰਕਾਰਾਂ ਨੂੰ ਕਿਹਾ ਇਹ ਕਿ ਪਾਣੀ ਜਿਹੜਾ ਉਹ ਪੰਜਾਬ ਦਾ। ਹਾਂਜੀ, ਕਿਹਾ ਸੀ। ਹਰਿਆਣੇ ਚ ਲੰਘਦੇ ਆ, ਹਰਿਆਣੇ ਵਾਲਿਆਂ ਪੱਤਰਕਾਰਾਂ ਪੁੱਛਿਆ ਵੀ ਪਾਣੀ ਤੁਸੀਂ ਹਰਿਆਣੇ ਨੂੰ ਕੀ ਵਿਚਾਰ ਤੁਹਾਡਾ ਪਾਣੀ ਬਾਰੇ? ਉਹ ਆਂਦਾ ਇਹਨਾਂ ਦਾ ਵੀ ਹੱਕ ਹੈਗਾ, ਇਹ ਛੋਟੇ ਭਰਾ ਵਾ। ਦਿੱਲੀ ਜਾ ਕੇ ਸ਼ਰਾਰਤ ਨਾਲ ਐਫੀਡੇਵਿਟ ਦਿੱਤਾ ਸੀ ਅਦਾਲਤ ਚ ਜੀ ਜੀ ਵੀ ਪਾਣੀ ਦਿੱਲੀ ਨੂੰ ਮਿਲਣਾ ਚਾਹੀਦਾ। ਤੇ ਤੁਸੀਂ ਦੱਸੋ, ਇਹ ਜਿਹੜੇ ਬਿਨਾਂ ਸੋਚੇ ਸਮਝੇ ਬਿਆਨ ਦੇਈ ਜਾਂਦੇ, ਕੁਝ ਨਾ ਕੁਝ ਸੁਣ ਲਿਆ ਕਰਨ, ਪੜ੍ਹ ਲਿਆ ਕਰਨ। ਹੁਣ ਤੁਸੀਂ ਤੇ ਮੁੱਦਾ ਲਿਆਂਦਾ ਵੀ ਉਹਨੇ ਬਿਆਨ ਦਿੱਤਾ ਵੀ ਪਾਣੀ ਜਿਹੜਾ ਹਰਿਆਣੇ ਦਾ ਵੀ ਹੱਕ ਆ। ਹਾਂਜੀ ਹਾਂਜੀ ਬਿਲਕੁਲ। ਤੇ ਕਈ ਉਦਾਂ ਹੀ ਕਹੀ ਜਾਂਦੇ ਪਾਣੀ ਦੀ ਤੇ ਲੋੜ ਹੀ ਨਹੀਂ, ਉੱਥੇ ਕੱਤਿਆਂ ਨੂੰ ਲੱਗਦਾ ਹੀ ਨਹੀਂਗਾ। ਫਲਾਣੀ ਗੱਲ, ਢੀਂਗੜੀ ਗੱਲ। ਦੂਜੀ ਗੱਲ, ਪਾਣੀ ਨੂੰ ਪਾਸੇ ਰੱਖ ਲਓ ਜੀ। ਆਪਣੇ ਬੱਚਿਆਂ ਨੂੰ ਪੜ੍ਹਨੇ ਪਾਇਆ ਅਸੀਂ, ਮੰਨ ਲਓ ਨਵੇਂ ਵੀ ਆਏ, ਭਾਵੇਂ ਮਹੀਨਾ ਚੱਲਿਆ ਉਹਨਾਂ ਨੂੰ ਆਇਆ ਨੂੰ, ਤੇ ਅੱਜ 19 ਤਰੀਕ ਹੋ ਗਈ, 20 ਉੱਥੇ ਜੀ। ਅਜੇ ਤਾਈਂ 31 ਮਾਰਚ ਤੋਂ ਬਾਅਦ ਨਵਾਂ ਸੈਸ਼ਨ ਚਾਲੂ ਹੋ ਜਾਂਦਾ ਤੇ ਅਜੇ ਤੱਕ ਕਿਤਾਬਾਂ ਨਹੀਂ ਮਿਲੀਆਂ ਬੱਚਿਆਂ ਨੂੰ। ਜੇ ਨਹੀਂ ਵੀ ਉਹਨਾਂ ਕੋਲ ਪੈਸੇ ਹੈਗੇ, ਨਹੀਂ ਸਿਸਟਮ ਹੈਗਾ, ਉਧਾਰ ਹੀ ਮਿਲ ਜਾਂਦੀਆਂ ਸਰਕਾਰਾਂ ਨੂੰ। ਆਪਣੇ ਅਸੀਂ ਵੀ ਆੜਤੀਆਂ ਕੋਲ ਫੜ ਕੇ ਪੈਸੇ ਤੇ ਪਹਿਲਾਂ ਕਿਤਾਬਾਂ ਲੈ ਕੇ ਦੇਈਦੀਆਂ। ਜਿਹੜੇ ਮੁੱਦੇ ਆ ਉਹਨਾਂ ਤੇ ਗੱਲ ਕਰਨ ਨੂੰ ਵੀ ਆਂਦੇ ਨਾ ਕਰੋ। ਧੰਨਵਾਦ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ ਪ੍ਰਗਟ ਜੀ, ਬਿਲਕੁਲ ਸਹੀ ਹੈ। ਤੁਹਾਡੀਆਂ ਬਹੁਤ ਗੱਲਾਂ ਨਾਲ ਸਾਡੀ ਸਹਿਮਤੀ ਵੀ ਹੈ ਕਿ ਸਰਕਾਰ ਨੂੰ ਅਕਾਊਂਟੇਬਲ ਹੋਣਾ ਚਾਹੀਦਾ ਵਾ। ਤੇ ਜਿਹੜੇ ਪਾਣੀਆਂ ਦੇ ਮਸਲੇ ਬੜੇ ਪੁਰਾਣੇ ਝਗੜੇ ਆ, ਇਹਨਾਂ ਤੇ ਸਾਨੂੰ ਥੋੜੀ ਜਿਹੀ ਸਟੱਡੀ ਕਰਨੀ ਪੈਣੀ ਆ। ਔਰ ਅਰਵਿੰਦ ਕੇਜਰੀਵਾਲ ਵਾਲੀ ਜਿਹੜੀ ਤੁਸੀਂ ਗੱਲ ਕਹੀ ਆ ਉਹ ਬਿਲਕੁਲ ਸਹੀ ਹੈ ਜੀ। ਐਫੀਡੇਵਿਟ ਇਹਨਾਂ ਨੇ ਦਿੱਤਾ ਸੀ। ਜੋਗਾ ਸਿੰਘ ਜੀ ਸਾਡੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ। ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਭਾਈ ਜੀ, ਸਤਿ ਸ਼੍ਰੀ ਅਕਾਲ। ਮੈਂ ਸਮਝਣਾ ਨਾ ਜੀ ਵੀ ਜਿਸ ਵੇਲੇ ਹਰਿਆਣੇ ਨੇ ਕਹਿੰਦਾ ਪੈਸਾ, ਉਹਨੇ ਵੀ ਆਪਣੇ ਜਿਹੜੇ ਵਕੀਲਾਂ ਨੇ ਟੀਮ ਜਾ ਕੇ ਉੱਥੇ ਬਿਠਾ ਲਿੱਤੀ ਸੀ ਜੀ। ਜਿਹੜਾ ਪੰਜਾਬ ਦਾ ਬਾਦਲ ਸਾਹਿਬ ਆ, ਇਹ ਇੱਕ ਐਡਵੋਕੇਟ ਆ ਜਿਹੜਾ ਚਟਾਲੇ ਦਾ ਬੰਦਾ ਖਾਸ ਹੈ। ਇਹ ਜਾ ਕੋ ਉਹ ਭੇਜਿਆ ਸੀ ਉੱਥੇ ਜਾ ਕੇ ਜੀ ਪੰਜਾਬ ਦੀ ਪੈਰਵਾਈ ਕਰੇ, ਕਿਉਂਕਿ ਵਕੀਲੇ ਨਹੀਂ ਭੇਜੇ। ਅਜੇ ਬਾਂਹ ਦੀ ਲੱਖਾਂ ਬਾਂਹ ਖੰਡੇ ਕਰ ਜਿੰਨੀਆਂ ਮਰਜ਼ੀ ਗੱਲਾਂ ਕਰਨ ਜੀ। ਇਹ ਦੂਜੀ ਗੱਲ ਇਹ ਨਹੀਂ ਹੈਗੇ, ਹਰਿਆਣਾ ਦਾ ਹੱਕ ਬਣਦਾ ਬਿਲਕੁਲ ਬਣਦਾ ਹੈ। ਮੈਂ ਹੱਕ ਆ ਇਸ ਗੱਲ ਤੇ, ਪਰ ਇਹ ਗੱਲ ਜਿਹੜਾ ਰਾਵੀ ਦਾ ਪਾਣੀ ਦੀ ਗੱਲ ਨਹੀਂ ਕਰਦੇ ਜੀ। ਸਹੀ ਹੈ। ਜਿਹੜਾ ਰਾਵੀ ਪਾਣੀ ਹੈ ਉਹ ਵੀ ਹਰਿਆਣਾ ਬਣਦਾ, ਉੱਥੇ ਪੰਜਾਬ ਤੇ ਹਰਿਆਣਾ ਕੱਟਾ ਸੀ ਤੇ ਰਾਵੀ ਦੇ ਪਾਣੀ ਦਾ ਵੀ ਪੰਜਾਬ ਦੇ ਹੱਕ ਹੋਣਾ। ਇਹਦੀ ਗੱਲ ਕੱਤ ਨਹੀਂ ਕਰਦੇ। ਇਹ ਗੱਲ ਦੂਜੀ ਗੱਲ ਜੀ, ਜਿਹੜੇ ਪੰਜਾਬ ਦੇ ਬੰਦੇ 5 ਰਾਜਸਥਾਨ ਭੇਜੇ ਆ, ਉਹ ਪੰਜਾਬ ਦੀ ਗੱਲ ਕੱਤ ਨਹੀਂ ਕਰ ਰਹੇ ਜੀ। ਬਿਲਕੁਲ ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਰਾਜ ਜੀ, ਗੱਲਾਂ ਇਹ ਆ ਵੀ ਸਾਡੇ ਜਿਹੜੇ
ਦਰਸ਼ਕ ਨੇ, ਸਰੋਤੇ ਨੇ, ਸਾਡੇ ਜਿਹੜੇ ਕਾਲਰਸ ਨੇ, ਉਹਨਾਂ ਦੀਆਂ ਰਾਏ ਬੇਸ਼ੱਕ ਅਲੱਗ-ਅਲੱਗ ਆ, ਪਰ ਇੱਕ ਚੀਜ਼ ਉਹਨਾਂ ਦੇ ਵਿੱਚ ਕਾਮਨ ਹੈ, ਉਹ ਇਹ ਹੈ ਕਿ ਪੰਜਾਬ ਦੇ ਅਸਾਸਿਆਂ ਦੀ ਲੁੱਟ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਹਾਲਾਂਕਿ ਕਈ ਵਾਰੀ ਅਸੀਂ ਚੀਜ਼ਾਂ ਨੂੰ ਕਾਹਲੀ ਦੇ ਵਿੱਚ ਸਮਝ ਲੈਂਦੇ ਹਾਂ, ਕਾਹਲੀ ਦੇ ਵਿੱਚ ਨਹੀਂ ਸਾਨੂੰ ਸਮਝਣੀਆਂ ਚਾਹੀਦੀਆਂ। ਪੰਜਾਬ ਸਰਕਾਰ ਇੱਕ ਡਿਫਰੈਂਟ ਬੋਡੀ ਹੈ, ਜਦਕਿ ਆਮ ਆਦਮੀ ਪਾਰਟੀ ਇੱਕ ਡਿਫਰੈਂਟ ਬੋਡੀ ਹੈ। ਆਮ ਆਦਮੀ ਪਾਰਟੀ ਉਹਨਾਂ ਸਿਆਸੀ ਧਿਰਾਵਾਂ ਹੈਗੀਆਂ ਜਿਹੜੀਆਂ ਦੂਜੀਆਂ ਸਿਆਸੀ ਧਿਰਾਂ ਨੇ। ਜੇਕਰ ਉਹ ਸਾਡੇ ਤੇ ਰਾਜ ਕਰਤਾ ਪਾਰਟੀ ਹੈ ਤਾਂ ਸਾਨੂੰ ਉਹਨਾਂ ਨੂੰ ਸਵਾਲ ਜਿਹੜੇ ਆ ਉਹ ਜ਼ਰੂਰ ਕਰਨੇ ਪੈਣਗੇ, ਬੇਸ਼ੱਕ ਉਹ ਰਾਜ ਨਹੀਂ ਵੀ ਕਰਦੇ। ਤਾਂ ਜਿੱਥੇ ਸਾਡੇ ਰਾਜ ਦੀ, ਸਾਡੇ ਸਟੇਟ ਦੀ, ਸਾਡੇ ਸੂਬੇ ਦੇ ਹੱਕਾਂ ਦੀ, ਹਿੱਤਾਂ ਦੀ, ਅਸਾਸਿਆਂ ਦੀ ਗੱਲ ਆਏਗੀ ਤਾਂ ਸਾਨੂੰ ਉੱਥੇ ਸਵਾਲ ਜਿਹੜੇ ਆ ਉਹ ਚੁੱਕਣੇ ਪੈਣਗੇ। ਰਾਜ ਜੀ, ਇੱਥੇ ਬ੍ਰੇਕ ਦੇ ਲਈ ਰੁਕਦੇ ਹਾਂ ਆਪਾਂ, ਉਸ ਤੋਂ ਬਾਅਦ ਇਸ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਲਗਾਤਾਰ ਜਾਰੀ ਰੱਖਾਂਗੇ। ਆਮ ਆਦਮੀ ਪਾਰਟੀ ਦੇ ਸੁਸ਼ੀਲ ਗੁਪਤਾ ਨੇ ਪੰਜਾਬ ਦੇ ਪਾਣੀਆਂ ਤੇ ਜੋ ਵਿਵਾਦਤ ਬਿਆਨ ਦਿੱਤਾ ਹੈ, ਉਹਦੇ ਤੇ ਆਪਾਂ ਚਰਚਾ ਕਰ ਰਹੇ ਹਾਂ। ਜੀ ਰਾਜ ਜੀ। ਜੀ, ਤੇ ਸਰੋਤਿਓ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਨਾਲ। ਤੁਹਾਡੇ ਵੀ ਜੇ ਵਿਚਾਰ ਨੇ ਇਸ ਦੇ ਬਾਬਤ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 408 272 5200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ ਯੂਐਸਏ 4082725200 408 272 5200। ਪੰਜਾਬੀ ਰੇਡੀਓ ਯੂਐਸਏ ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ ਯੂਐਸਏ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਕਰਜ਼ਾ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਓ ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. Zender Mortgage, oh Zender Mortgage.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਸਾਂਝੀ ਸੱਥ। ਪ੍ਰਵੀਨ ਸ਼ਰਮਾ ਜੀ, ਸਵਾਗਤ ਹੈ ਇੱਕ ਵਾਰੀ ਫਿਰ, ਜੀ ਆਇਆਂ ਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ, ਬਹੁਤ-ਬਹੁਤ ਧੰਨਵਾਦ। ਇਸ ਵੇਲੇ ਆਪਾਂ ਗੱਲਬਾਤ ਕਰ ਰਹੇ ਹਾਂ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਾਡਾ ਵਿਸ਼ਾ ਹੈ ਅੱਜ ਦਾ, ਜੋ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਵਿਵਾਦਤ ਬਿਆਨ ਦਿੱਤਾ SYL ਨੂੰ ਲੈ ਕੇ, ਉਹਦੀ ਬਾਬਤ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ ਸਵਾਲ। ਜੀ ਜੀ ਸੋ ਪ੍ਰਵੀਨ ਜੀ, ਜਿੱਦਾਂ ਸਾਡੇ ਇੱਕ ਕਾਲਰ ਪਹਿਲੋਂ ਕਹਿ ਕੇ ਗਏ ਸੀਗੇ ਵੀ ਭਗਵੰਤ ਮਾਨ ਨੂੰ ਨੰਗੇ ਪਿੰਡ ਹੁਣ ਪੰਜਾਬ ਦੇ ਲਈ ਖੜਨਾ ਪੈਣਾ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਜਦੋਂ ਆਪਾਂ ਪਿਛਲੀ ਪਜਾਮੀ ਵਾਲੀ ਸਰਕਾਰ ਦੇਖੀ, ਸਿਸਮਾ ਫਾਰਮ ਵਾਲੀ, ਉਦੋਂ ਆਪਾਂ ਨੂੰ ਪਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਭਾਜਪਾ ਦੇ ਨਾਲ ਬੜੇ ਨਾਪ ਤੋਲ ਕੇ ਮਿਲ ਕੇ ਜਿਹੜੀ ਆ ਉਹ ਸਰਕਾਰ ਚੱਲ ਰਹੀ ਸੀ, ਜਦਕਿ ਦੋਨੋਂ ਵਿਚਾਰਕ ਤੌਰ ਦੇ ਵਿੱਚ ਤੇ ਉੱਦਾਂ ਵੀ ਜਿਹੜੀਆਂ ਇੱਕ ਦੂਜੇ ਦੇ ਵਿਰੋਧਾਭਾਸ ਵਾਲੀਆਂ ਜਿਹੜੀਆਂ ਉਹ ਪਾਰਟੀਆਂ ਸੀਗੀਆਂ। ਤੇ ਪਰ ਆਪਾਂ ਦੇਖਿਆ ਵੀ ਜਦੋਂ ਕੋਈ ਵੀ ਹੁੰਦਾ ਰਿਹਾ ਏਦਾਂ ਵੀ, ਜੇ ਕਿਸੇ ਇੱਕ ਸਰਕਾਰ ਦੇ ਜਾਂ ਇੱਕ ਪਾਰਟੀ ਦੇ ਬੰਦੇ ਕੁਛ ਕਹਿੰਦੇ ਸੀ, ਤਾਂ ਕਈ ਵਾਰੀ ਉਹਨਾਂ ਦੇ ਉਲਟ ਉਹਨਾਂ ਦੀ ਪਾਰਟੀ ਦੇ ਵਿੱਚੋਂ ਵੀ ਉਹਨਾਂ ਨੂੰ ਜਵਾਬ ਜਾਂ ਉਹਨਾਂ ਦੇ ਮੂਹਰੇ ਖੜ ਵੀ ਜਾਂਦੇ ਸੀ, ਅੜ ਵੀ ਜਾਂਦੇ ਸੀਗੇ। ਸੋ ਹੁਣ ਚਾਹੀਦਾ ਏਦਾਂ ਆ, ਭਗਵੰਤ ਮਾਨ ਨੂੰ ਤਾਂ ਇਹ ਜ਼ਰੂਰ ਚਾਹੀਦਾ ਆ ਵੀ ਇਸ ਚੀਜ਼ ਦੇ ਉੱਤੇ ਜਿਹੜੀ ਆ ਉਹ ਗੱਲ ਸਪਸ਼ਟ ਕਰੇ। ਚੰਡੀਗੜ੍ਹ ਦੇ ਮਸਲੇ ਦੇ ਉੱਤੇ ਵੀ ਇੱਕ ਦਿਨ ਬਾਅਦ ਦੇ ਵਿੱਚ ਭਗਵੰਤ ਮਾਨ ਹੁਣੀ ਉਹਨਾਂ ਨੇ ਟਵਿੱਟਰ ਦੇ ਉੱਤੇ ਜਿਹੜਾ ਉਹ ਬਿਆਨ ਦਿੱਤਾ ਸੀ। ਸੋ ਲੋਕਾਂ ਦੇ ਸਵਾਲ ਕਿਤੇ ਨਾ ਕਿਤੇ ਜਾਇਜ਼ ਵੀ ਬਣ ਜਾਂਦੇ, ਹੋ ਵੀ ਜਾਂਦੇ ਆ, ਸਬੱਬੀ ਜਿਹੜੇ ਹੋਣੇ ਆ। ਸਿੱਧੂ ਮੂਸੇਵਾਲੇ ਦੇ ਗੀਤ ਦੇ ਉੱਤੇ ਤਾਂ ਝੱਟ ਦੇਣੀ ਪ੍ਰੈਸ ਕਾਨਫਰੰਸ ਜਿਹੜੀ ਉਹ ਕਰ ਦਿੱਤੀ ਜਾਂਦੀ ਆ, ਤੇ ਪਰ ਜਦੋਂ ਮਸਲਾ ਐਡਾ ਵੱਡਾ ਆ ਜਾਂਦਾ ਆ, ਉਦੋਂ ਕਿਤੇ ਨਾ ਕਿਤੇ ਜਿਹੜੀ ਉਹ ਚੁੱਪੀ ਵੱਟ ਲਈ ਜਾਂਦੀ ਆ। ਹੁਣ ਇਹ ਨਹੀਂ ਪਤਾ ਵੀ ਉੱਤੋਂ ਉਹਨਾਂ ਨੇ ਆਦੇਸ਼ ਹੋਏ ਵੀ ਆਪਾਂ ਨਹੀਂ ਕਹਿਣਾ, ਜਾਂ ਇਹਨਾਂ ਨੇ ਆਪਸ ਦੇ ਵਿੱਚ ਸੋਚ ਕੇ ਕਿਹਾ ਵੀ ਨਹੀਂ, ਅਜੇ ਵੇਟ ਕਰ ਲਈਏ ਵੀ ਇਹ ਕੀ ਹੋ ਰਿਹਾ ਹੈਗਾ ਆ, ਤੇ ਫਿਰ ਆਪਾਂ ਬਾਅਦ ਚ ਬਿਆਨ ਦਿੰਦੇ। ਪਰ ਆਈ ਥਿੰਕ ਇੱਥੇ ਇਹਨਾਂ ਨੂੰ ਆਪਣਾ ਸਟੈਂਡ ਜਿਹੜਾ ਆ ਉਹ ਜ਼ਰੂਰ ਸਪਸ਼ਟ ਕਰਨ ਦੀ ਜ਼ਰੂਰਤ ਆ। ਅਸੀਂ ਇਹ ਵੀ ਮੰਨਦੇ ਹਾਂ ਵੀ ਇਸ ਦਾ ਜਿਹੜਾ ਮਸਲਾ ਆ ਕੋਈ ਸੁਖਾਲਾ ਨਹੀਂ, ਕੋਈ ਸਿੱਧਾ ਰਾਹ ਇਸ ਦੇ ਵਿੱਚ ਨਹੀਂ ਹੈਗਾ। ਪਹਿਲੋਂ ਵੀ ਆਈਆਂ ਪਾਰਟੀਆਂ, ਸਰਕਾਰਾਂ ਨੇ ਕੋਈ ਇਸ ਦੇ ਹੱਕ ਦੇ ਵਿੱਚ ਜਾਂ ਵਿਰੋਧ ਦੇ ਵਿੱਚ ਕਿਸੇ ਬੰਨੇ ਨਹੀਂ ਲੱਗੀ ਗੱਲ, ਪਰ ਇਹ ਵੀ ਐਟਲੀਸਟ ਉਹਨਾਂ ਨੇ ਆਪੋ ਆਪਣੇ ਸਟੈਂਡ ਜਿਹੜੇ ਆ ਉਹ ਬਾਅਦ ਦੇ ਵਿੱਚ ਸਪਸ਼ਟ ਕਰਦੇ ਰਹੇ। ਇੱਕ ਚੀਜ਼ ਜਿਹੜੀ ਜ਼ਰੂਰ ਆਪਾਂ ਪ੍ਰਵੀਨ ਜੀ ਦੇਖੀ ਆ, ਜਦੋਂ ਕੋਈ ਵੀ ਪਾਰਟੀ ਸੱਤਾ ਤੋਂ ਬਾਹਰ ਹੁੰਦੀ ਆ, ਉਹ ਹਮੇਸ਼ਾ ਹੀ ਅਜਿਹੇ ਮੁੱਦਿਆਂ ਦੇ ਉੱਤੇ ਥੋੜਾ ਸਖਤ ਸਟੈਂਡ ਰੱਖਦੀ ਆ। ਜਿੱਦਾਂ ਹੀ ਉਹ ਸੱਤਾ ਦੇ ਵਿੱਚ ਆ ਜਾਂਦੀ ਆ, ਤਾਂ ਉੱਥੇ ਇਹਨਾਂ ਦਾ ਕਾਰਨਰ ਜਿਹੜਾ ਉਹ ਸੌਫਟ ਬਣ ਜਾਂਦਾ ਆ। ਇਹ ਸਾਰੀਆਂ ਹੀ ਪਾਰਟੀਆਂ ਦੇ ਨਾਲ ਹਮੇਸ਼ਾ ਏਦਾਂ ਹੁੰਦਾ ਆਇਆ ਹੈਗਾ। ਜੀ ਪ੍ਰਵੀਨ। ਹਾਂਜੀ, ਬਿਲਕੁਲ ਬਿਲਕੁਲ। ਜਦੋਂ ਸੱਤਾ ਦੇ ਵਿੱਚ ਉਦੋਂ ਗੱਲਾਂ ਕੁਛ ਹੋਰ, ਜਦੋਂ ਸੱਤਾ ਤੋਂ ਬਾਹਰ ਉਦੋਂ ਗੱਲਾਂ ਕੁਛ ਹੋਰ। ਸਾਡੇ ਨਾਲ ਭੁਪਿੰਦਰਜੀਤ ਕੌਰ ਜੀ, ਰਣਵੀਰ ਚੱਜ ਤੇ ਹਰਜਿੰਦਰ ਢਿੱਲੋਂ ਜੀ ਫੇਸਬੁੱਕ ਤੇ ਜੁੜੇ, ਉਹਨਾਂ ਨੇ ਆਪਣੀ ਰਾਏ ਰੱਖੀ। ਸਟੂਡੀਓ ਦੇ ਲਾਈਨਾਂ ਖੁੱਲੀਆਂ ਨੇ ਜੀ, ਤੁਸੀਂ 460 272 5200 ਤੇ ਆਪਣੀ ਗੱਲ ਰੱਖ ਸਕਦੇ ਹੋ। ਇਸੇ ਮਸਲੇ ਬਾਬਤ ਤੁਹਾਡੀ ਕੀ ਰਾਏ ਆ? ਅਸਲ ਦੇ ਵਿੱਚ ਜਿਹੜਾ ਮਸਲਾ ਵਾ ਰਾਜੀਓ, ਇਹ ਹੈ ਕਿ ਜਦੋਂ ਕਿਉਂਕਿ ਸਰਕਾਰਾਂ ਦੀ ਆਲੋਚਨਾ ਹੋਣੀ ਚਾਹੀਦੀ ਆ। ਸਰਕਾਰਾਂ ਜਿਹੜੀਆਂ ਨੇ ਉਹ ਹਮੇਸ਼ਾ ਦੋ ਧਿਰਾਂ ਦੇ ਨਾਲ ਚੱਲਦੀਆਂ ਨੇ, ਦੋ ਤਰ੍ਹਾਂ ਦੇ ਨਾਲ ਚੱਲਦੀਆਂ ਨੇ, ਲੋਕਾਂ ਦਾ ਫੀਡਬੈਕ ਤੇ ਸਰਕਾਰਾਂ ਦੀਆਂ ਪਾਲਿਸੀਜ਼। ਤੇ ਪਾਰਟੀਜ਼ ਦੇ ਜਿਹੜੇ ਲੋਕ, ਬੇਸ਼ੱਕ ਤੁਹਾਡਾ ਲਗਾਅ ਕਿਸੇ ਵੀ ਪਾਰਟੀ ਨਾਲ ਹੋ ਸਕਦਾ ਵਾ, ਤੁਹਾਨੂੰ ਕੋਈ ਵੀ ਸਿਆਸੀ ਲੀਡਰ ਚੰਗਾ ਲੱਗਦਾ ਵਾ, ਉਹ ਤੁਹਾਡੀ ਨਿੱਜੀ ਰਾਏ ਆ, ਪਰ ਉਹਨੂੰ ਜਵਾਬਦੇਹੀ ਬਣਾਉਣਾ। ਹੁਣ ਦੇਖੋ, ਅਸੀਂ ਇਹ ਚਰਚਾ ਕਰ ਰਹੇ ਹਾਂ, ਅਸੀਂ ਕਿਉਂ ਚਰਚਾ ਕਰਨ ਦਾ ਸਾਡਾ ਮਕਸਦ ਕੀ ਆ? ਮਕਸਦ ਸਾਡਾ ਇਹੀ ਹੈ ਕਿ SYL ਪੰਜਾਬ ਦਾ ਐਡਾ ਸੈਂਸਿਟਿਵ ਇਸ਼ੂ ਆ। SYL ਕਰਕੇ ਪੰਜਾਬ ਦਾ ਮਾਹੌਲ ਬਹੁਤ ਚਿਰ ਖਰਾਬ ਰਿਹਾ। ਇਸੇ SYL ਕਰਕੇ ਸਾਡੇ ਜਿਹੜੇ ਆ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਰਾਹ ਪੱਧਰਾ ਹੋ ਚੱਲਿਆ ਸੀ ਤਕਰੀਬਨ। ਪਰ ਹਾਲੇ ਤੱਕ ਇਹ ਮਸਲਾ ਪੈਂਡਿੰਗ ਹੈ। ਪਰ ਕੁਛ ਸਿਆਸੀ ਧਿਰਾਂ ਨੇ ਬੋਚੀ ਰੱਖਿਆ, ਉਹਨਾਂ ਨੇ ਬੋਚੀ ਰੱਖਿਆ। ਹੁਣ ਅਕਾਲੀ ਦਲ ਕਹੇਗਾ ਕਿ ਅਸੀਂ SYL ਨਿਕਲ ਨਹੀਂ ਦਿੱਤੀ, ਪਰ ਇਤਿਹਾਸ ਗਵਾਹ ਨਾ, ਜਿਹੜੇ ਚੌਟਾਲਾ ਸਾਹਿਬ ਨੇ, ਉਹਨਾਂ ਨੇ ਹਰਿਆਣੇ ਦੀ ਵਿਧਾਨ ਸਭਾ 'ਚ ਖੜ ਕੇ ਇਹ ਗੱਲ ਕਹੀ ਕਿ ਅੱਜ ਬਾਦਲ ਸਾਹਿਬ ਨੇ ਤਾਂ ਕਰਕੇ SYL ਜਿਹੜੀ ਹੈ ਉਹ ਮੁਮਕਿਨ ਹੋ ਸਕੀ ਹੈ। ਅੱਜ ਕੈਪਟਨ ਸਾਹਿਬ ਕਹਿੰਦੇ ਕਿ ਪਾਣੀਆਂ ਦਾ ਰਾਖਾ ਵਾ, ਪਰ ਉਹ ਕੈਪਟਨ ਸਾਹਿਬ ਉਹੀ ਨੇ ਜਦੋਂ ਕਈਆਂ ਫੜਾਈਆਂ ਗਈਆਂ ਇੰਦਰਾ ਗਾਂਧੀ ਨੂੰ ਟੱਕ ਲਾਉਣਾ ਸੀ। ਬੇਸ਼ੱਕ ਇਹ ਅੱਜ ਦੀ ਗੱਲ ਨਹੀਂ ਹੈ, ਇਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਹੈ, ਮਾਫ਼ ਕਰਨਾ, ਇਹ ਕਾਂਗਰਸ ਨਾਲ ਵੀ ਜੁੜਦੀ ਹੈ। ਦਰਬਾਰਾ ਸਿੰਘ ਗੁਰੂ ਆਈਦਰ ਸਾਈਨ ਔਰ ਰਿਜ਼ਾਈਨ। ਇੰਦਰਾ ਗਾਂਧੀ ਨੇ ਜੋ ਦਰਬਾਰਾ ਸਿੰਘ ਗੁਰੂ ਨੂੰ ਕਿਹਾ ਵੀ ਜਾਂ ਤਾਂ ਸਾਈਨ ਕਰ ਤੇ ਜਾਂ ਰਿਜ਼ਾਈਨ ਕਰ, ਉਹਨੇ ਸਾਈਨ ਕਰ ਦਿੱਤਾ। ਤਾਂ ਇਸ ਤਰ੍ਹਾਂ ਇਹ ਹੋਈਆਂ ਵਾ ਚੀਜ਼ਾਂ। ਜਦੋਂ ਜਿਹੜਾ ਸਾਡਾ ਰਾਜੀਵ ਲੌਂਗੋਵਾਲ ਸਮਝੌਤਾ ਸੀਗਾ, ਜਿਹੜਾ ਕੀਤਾ ਗਿਆ ਸੀ, ਉਸ ਸਮਝੌਤੇ ਦੀ ਅਕਾਲੀ ਦਲ ਨੇ ਕਿੰਨੀ ਕੁ ਪੈਰਵਾਈ ਕੀਤੀ, ਕਿੰਨੀ ਵਾਰੀ ਚੰਡੀਗੜ੍ਹ ਮੰਗਿਆ, ਕਿੰਨੀ ਵਾਰੀ SYL ਮੰਗੀ। ਸੋ ਇਹ ਚੀਜ਼ਾਂ ਨੇ ਜਿਹਦੇ ਕਰਕੇ ਬੇਸ਼ੱਕ ਅਸੀਂ ਉਹਨਾਂ ਚੀਜ਼ਾਂ ਤੋਂ ਕੋਰੇ ਹੋ ਚੱਲੇ ਆ, ਪਰ ਇਹਨਾਂ ਚੀਜ਼ਾਂ ਨੇ ਸਾਡਾ ਖਹਿੜਾ ਨਹੀਂ ਛੱਡਿਆ। ਸਾਡਾ ਇੱਥੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਨ ਦਾ, ਸਾਡਾ ਇੱਥੇ ਆ ਕੇ ਚਰਚਾ ਕਰਨ ਦਾ ਮਕਸਦ ਇਹੀ ਆ ਕਿ ਅਸਾਸਿਆਂ ਦੀ ਲੁੱਟ ਦੇ ਵਿੱਚ, ਪੰਜਾਬ ਦੀ ਲੁੱਟ ਦੇ ਵਿੱਚ ਪਾਰਟੀਆਂ ਨੂੰ ਡਿਫੈਂਡ ਨਾ ਕਰੋ, ਇਹਨਾਂ ਨੂੰ ਜਵਾਬਦੇਹ ਬਣਾਓ।
ਅੱਜ ਸੁਸ਼ੀਲ ਗੁਪਤਾ ਇਕੱਲੇ ਬੋਲੇ ਨੇ, ਕੱਲ ਨੂੰ ਜੇ 4 ਬੰਦੇ ਹੋਰ ਬੋਲ ਪਏ ਫਿਰ ਕੀ ਕਰੋਗੇ? ਸੋ ਹੂੰ ਇਹ ਚੀਜ਼ਾਂ ਵਾ। ਵਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਸਾਡੇ ਕਾਲਰ ਨੇ, ਜਾਣਦੇ ਹੋ ਕੀ ਕਹਿਣਾ ਚਾਹੁੰਦੇ ਨੇ। ਵਰਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਹਾਂਜੀ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਮੈਂ ਹੁਣੇ ਜੁੜਿਆ, ਮੈਨੂੰ ਜ਼ਿਆਦਾ ਤਾਂ ਪਤਾ ਨਹੀਂ ਲੰਮਾ ਕੀ ਮੈਟਰ ਚੱਲਦਾ ਸੀ। ਚਲੋ ਉਹ ਪਾਣੀਆਂ ਦਾ ਸ਼ਾਇਦ ਮੁੱਦਾ ਚੱਲਦਾ ਹੈ ਨਾ। ਹਾਂਜੀ ਹਾਂਜੀ ਪਾਣੀਆਂ ਦਾ। ਹਾਂਜੀ ਮੈਂ ਚਲੋ ਇਹ ਆ ਕਿ ਨਹੀਂ, ਮੈਂ ਆਮ ਆਦਮੀ ਦੇ ਪੱਖ ਦੀ ਗੱਲ ਕਰ ਰਿਹਾ। ਜਿੱਦਾਂ ਹੁਣ ਬਿਆਨ ਹੈ ਜੀ, ਹੁਣ ਇਹਦੇ ਲਈ ਮੈਂ ਤਾਂ ਚਾਹੁੰਦਾ ਕਿ ਜੇ ਕੋਈ ਕਾਨੂੰਨੀ ਲੜਾਈ ਲੜੀ ਜਾਵੇ ਉਹ ਜ਼ਿਆਦਾ ਬਿਹਤਰ ਆ। ਹੁਣ 92 MLA ਆਮ ਆਦਮੀ ਦੇ ਜਿੱਤੇ ਉਹ ਆ, ਕੁਛ ਵਿੱਚੋਂ ਗਲਤ ਵੀ ਆ ਹਨਾ। ਪਤਾ ਹੈ ਸਾਨੂੰ ਕਿ ਜਿੱਦਾਂ ਟਿਕਟਾਂ ਦਿੱਤੀਆਂ ਗਈਆਂ, ਸਾਰਿਆਂ ਨੂੰ ਸਾਂਭਣਾ ਵੀ ਔਖਾ ਆ ਹਨਾ। ਕੁਝ ਇਹਨਾਂ ਨੂੰ ਟਾਈਮ ਪਾ ਕੇ ਥੋੜਾ ਜਿਹਾ ਸੁਧਾਰਨਾ ਪੈਣਾ, ਆਪਣਾ MLA ਨੂੰ ਵੀ ਸੁਧਾਰਨਾ ਪੈਣਾ ਤੇ ਥੋੜਾ ਕਾਨੂੰਨੀ ਲੜਾਈ ਲੜੀ ਜਾਵੇ ਤਾਂ ਵਧੀਆ ਗੱਲ ਆ। ਹੁਣ ਉੱਠ ਕੇ ਕੋਈ ਬਿਆਨ ਦੇਈ ਜਾਂਦਾ, ਇਹ ਤਾਂ ਹੁਣ ਛੋਟੇ ਹੁੰਦੇ ਸੁਣੀ ਜਾਂਦੇ SYL ਨਾ, ਅੱਜ ਤੇ ਕਿਸੇ ਨੂੰ ਬਿਆਨਾਂ ਨਾਲ ਮਿਲੀ ਆ ਨਹੀਂ ਮਿਲਦੀ ਕੱਲ ਨੂੰ। ਹਾਂਜੀ ਹਨਾ, ਕੋਈ ਥੋੜਾ ਜਿਹਾ ਹਨਾ ਪ੍ਰੋਸੀਜਰ ਜੋ ਵੀ ਆ ਉਹ ਬਣਾਇਆ ਜਾਵੇ ਤੇ ਉਹ ਜ਼ਿਆਦਾ ਬਿਹਤਰ ਆ। ਆਪਾਂ ਸਿਰਫ ਬਿਆਨ ਤੇ ਕਰਕੇ ਆਪਾਂ ਕਹਿ ਦਈਏ ਹੁਣ ਉਹ ਬਿਆਨ ਦੇ ਦਿੱਤਾ। ਇਹ ਤਾਂ ਹੁਣ ਚੋਣਾਂ ਜੀ ਹਰਿਆਣਾ 'ਚ, ਤੁਹਾਨੂੰ ਪਤਾ ਉਹ ਚਾਹੁੰਦੇ ਆ ਵੀ ਅਸੀਂ ਹਰਿਆਣਾ ਵੀ ਜਿੱਤੀਏ, ਤਾਂ ਏਦਾਂ ਦੀ ਕੰਟਰੋਵਰਸੀ ਤਾਂ ਹੁੰਦੀ ਰਹਿਣੀ ਆਉਣ ਵਾਲੇ ਟਾਈਮ 'ਚ। ਤੇ ਬਾਕੀ ਚਲੋ ਇਹਨਾਂ ਨੂੰ ਵੀ ਆਪਣੇ ਆਗੂਆਂ ਨੂੰ ਵੀ ਆਪਣਾ ਸਟੈਂਡ ਦੱਸਣਾ ਚਾਹੀਦਾ ਵੀ ਕੀ ਤੁਸੀਂ ਕਿੱਦਾਂ ਚਾਹੁੰਦੇ ਆ। ਪਰ ਉਹ ਥੋੜੀਆਂ ਹਰਿਆਣੇ ਦੀਆਂ ਵੋਟਾਂ ਕਰਕੇ ਮੈਨੂੰ ਲੱਗਦਾ ਉਹ ਵੀ ਥੋੜਾ ਚੁੱਪ ਰਹਿਣਗੇ। ਮੈਂ ਤਾਂ ਬਸ ਇੰਨਾ ਕਹਿਣਾ ਚਾਹੁੰਦਾ। ਥੈਂਕ ਯੂ ਜੀ। ਚਲੋ ਇਹ ਗੱਲ ਆਪਾਂ ਇਹਨਾਂ ਦੀ ਜੇ ਕਰ ਲਈਏ ਵੀ ਜੇ ਸਿਆਸਤ ਕਰਕੇ ਇਦਾਂ ਦੇ ਬਿਆਨਾਂ ਨੂੰ ਹਜਮ ਕਰਨਾ ਸ਼ੁਰੂ ਕਰ ਦਈਏ, ਫਿਰ ਕਿਹੜੇ ਬਿਆਨਾਂ ਤੱਕ ਆਪਾਂ ਸੀਮਤ ਜਿਹੜਾ ਰਵਾਂਗੇ, ਕਿੰਨੇ ਕੁ ਹਾਜ਼ਮਾ ਆਪਣਾ ਤੇਜ਼ ਜਿਹੜਾ ਉਹ ਆਪਾਂ ਨੂੰ ਸਾਰਿਆਂ ਨੂੰ ਕਰਨਾ ਪਊਗਾ। ਸੋ ਸਵਾਲ ਇਹੀ ਹੈ ਨਾ ਵੀ ਸਪਸ਼ਟ ਕਰੇ। ਵੜਿੰਗ, ਰਾਜਾ ਵੜਿੰਗਾ, ਸੁਖਬੀਰ ਬਾਦਲ, ਪ੍ਰਤਾਪ ਬਾਜਵਾ, ਇਹਨਾਂ ਸਾਰਿਆਂ ਨੇ ਘੇਰ ਲਿਆ ਵੀ ਕੇਜਰੀਵਾਲ ਹੁਣਾਂ ਦੇ, ਜਾਂ ਉਹ ਵੀ ਸਪਸ਼ਟ ਕਰੇ ਆਪਣਾ ਸਟੈਂਡ ਵੀ ਗੁਪਤੇ ਦੇ ਇਸ ਬਿਆਨ ਦੇ ਉੱਤੇ। ਤੇ ਭਗਵੰਤ ਮਾਨ ਤਾਂ ਜ਼ਰੂਰ ਸਪਸ਼ਟ ਕਰੇ ਵੀ ਇਹ ਕੀ ਜਿਹੜਾ ਉਹ ਇੰਟੈਂਸ਼ਨ ਕੀ ਆ, ਵੀ ਇਸ ਦੇ ਉੱਤੇ ਜਿਹੜੀ ਸਪਸ਼ਟਤਾ ਜਿਹੜੀ ਇਹਨਾਂ ਨੂੰ ਜ਼ਰੂਰ ਲਿਆਉਣੀ ਚਾਹੀਦੀ ਹੈ। ਸੋ ਲੋਕਾਂ ਦੀ ਮੰਗ ਵੀ ਇਹੀ ਆ ਵੀ ਇਸ ਦੇ ਉੱਤੇ ਕਲੈਰਿਟੀ ਜਿਹੜੀ ਆਉਣੀ ਚਾਹੀਦੀ ਆ। ਸਿਰਫ ਵੋਟਾਂ ਹਾਸਲ ਕਰਨ ਦੇ ਲਈ ਕਿਸੇ ਵੀ ਤਰੀਕੇ ਦਾ ਕੋਈ ਵੀ ਬਿਆਨ ਜਿਹੜਾ ਉਹ ਦੇ ਦੇਣਾ, ਫਿਰ ਬਦਲਾਅ ਨਹੀਂ ਆਇਆ। ਫਿਰ ਉਹ ਚੀਜ਼ ਆ ਜਾਂਦੀ ਹੈ ਨਾ, ਫਿਰ ਲੋਕੀ ਬਾਰ-ਬਾਰ ਤਾਂ ਇਹਨਾਂ ਨੂੰ ਫਿਰ ਉਹ ਰਗੜੇ ਲਾ ਰਹੇ ਆ ਵੀ ਫਿਰ ਇਹ ਕਾਹਦਾ ਬਦਲਾਅ ਜਿਹੜਾ ਹੋਇਆ ਜੇ ਤੁਸੀਂ ਵੀ ਉਹੀ ਚੀਜ਼ਾਂ ਜਿਹੜੀਆਂ ਉਹ ਕਰੀ ਜਾਣੀਆਂ। ਵੀ ਐਡੀ ਵੱਡੀ ਤੁਹਾਨੂੰ ਜਿੱਤ ਦੇ ਕੇ ਇੱਥੇ ਘੱਲਣਾ ਆਉਣਾ, ਪਾਰਟੀ ਦੇ ਪੈਰ ਜਿਹੜੇ ਲਵਾਉਣੇ, ਪੂਰੇ ਮੁਲਕ ਦੇ ਵੀ ਹੋਰ ਕਿਤੇ ਨਹੀਂ ਲੱਗੇ ਦਿੱਲੀ ਤੋਂ ਇਲਾਵਾ, ਸਿਰਫ ਜਿਹੜੇ ਉਹ ਪੰਜਾਬ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਸਪੋਰਟ ਕੀਤੀ ਆ, ਵੀ ਉਹਦਾ ਫਿਰ ਫਾਇਦਾ ਕੀ ਹੋਇਆ। ਜੀ ਰਾਜ ਜੀ ਸਾਡੇ ਨਾਲ ਅਜੈਬ ਸਿੰਘ ਜੀ ਜੁੜੇ ਨੇ, ਜਾਣਦੇ ਹੋ ਕੀ ਕਹਿਣਾ ਚਾਹੁੰਦੇ ਨੇ। ਅਜੈਬ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਅਜੈਬ ਸਿੰਘ ਬੋਲ ਰਹੇ ਜੀ ਹਾਇਓ ਤੋਂ। ਜੀ ਜੀ ਸਤਿ ਸ਼੍ਰੀ ਅਕਾਲ। ਮੈਂ ਥੋੜਾ ਜਿਹਾ ਬੋਲਾਂਗਾ ਪਾਣੀਆਂ ਦੇ ਮਸਲੇ ਤੇ, ਕਿਉਂਕਿ ਮੈਂ ਚਲੋ ਪੰਜਾਬ ਦਾ ਜੰਪਲਾ, ਥੋੜੀ ਜਿਹੀ ਜਾਣਕਾਰੀ ਮੈਨੂੰ ਜਿੰਨੀ ਕਿਹਾ। ਇਹ ਪਾਣੀ ਦਾ ਚਾਹੇ ਇਹ SYL ਨੂੰ ਜਿਹੜਾ ਮਰਜ਼ੀ ਕਹੀ ਜਾਵੇ ਅਸੀਂ ਪਾਣੀ ਲੈ ਲਾਂਗੇ, ਇਹ ਤਾਂ ਚੀਜ਼ ਪੋਸੀਬਲ ਹੋ ਹੀ ਨਹੀਂ ਸਕਦੀ, ਚਾਹੇ ਜਿੰਨੀਆਂ ਮਰਜ਼ੀ ਰੋਟੀਆਂ ਸੇਕੀ ਜਾਵੇ। ਸਭ ਤੋਂ ਵੱਡੀ ਜਿਹੜੀ ਆਪਣੀ ਤਰਾਸਦੀ ਹੋਏਗੀ, ਪਾਣੀ ਦਾ ਸਰੋਤ ਪੰਜਾਬ 'ਚ ਨਹੀਂ ਹੈ, ਪਾਣੀ ਦਾ ਸਰੋਤ ਹਿਮਾਚਲ 'ਚ ਹੈ। ਪਾਣੀ ਆਪਾਂ ਨੂੰ ਹਿਮਾਚਲ 'ਚੋਂ ਆਉਂਦਾ ਹੈ, ਭਾਖੜਾ ਡੈਮ ਹਿਮਾਚਲ 'ਚ ਹੈ ਜੀ। ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ, ਦੇਖੋ ਹੁਣ ਪਿੱਛੇ ਆ 2-3 ਮਹੀਨੇ ਪਹਿਲਾਂ ਇਹਨੇ ਭਾਖੜਾ ਡੈਮ ਆਪਣੇ ਅੰਡਰ ਕਰ ਲਿਆ ਸੈਂਟਰ ਨੇ, ਔਰ ਇਹਨੇ ਪਾਣੀ ਮੋੜ ਕੇ ਹਿਮਾਚਲ ਤੋਂ ਸਿੱਧਾ ਲਿਆ ਕੇ ਹਰਿਆਣੇ ਸਿੱਟਣਾ ਹੈ ਜੀ। ਇਹਨੇ ਤੋਂ ਦੇਖ ਰਹੇ ਹੋ ਜਿਹੜਾ ਆਪਣਾ ਸਤਲੁਜ ਦੇ ਵਿੱਚ ਪਾਣੀ ਗਿਰਦਾ, ਇਹ ਪਾਣੀ ਬਿਲਕੁਲ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿਲਕੁਲ ਜਿੱਦਾਂ ਕਹਿੰਦੇ ਹੁੰਦੇ ਖੁਸ਼ਕ ਹੋ ਜਾਏਗਾ, ਇਹ ਨਾ ਨੂੰ ਰਹੇਗਾ ਦਰਿਆ। ਇਹ ਪਾਣੀ ਦਾ ਵਹਾਅ ਹੀ ਮੋੜ ਲੈਣਾ ਜੀ। ਇਹਨੇ ਪਾਣੀ ਲਿਆ ਕੇ ਸਿੱਧਾ ਮਤਲਬ ਬਿਲਾਸਪੁਰ ਤੋਂ ਹਿਮਾਚਲ ਵਾਲੇ ਆਪਣਾ ਸ਼ਿਮਲੇ ਵਾਲੇ ਪਾਸੇ ਤੋਂ ਲਿਆ ਕੇ ਸਿੱਧਾ ਹਰਿਆਣੇ ਦੇ ਵਿੱਚ ਪਾਣੀ ਸਿੱਟਣਾ ਹੀ ਨਹੀਂ। ਠੀਕ ਹੈ, ਕਿਉਂਕਿ ਪਾਣੀ ਪੰਜਾਬ ਦੇ ਵਿੱਚ ਤਾਂ ਸਰੋਤ ਹੈ ਹੀ ਨਹੀਂ ਨਾ ਪਾਣੀ ਦਾ, ਹਿਮਾਚਲ 'ਚੋਂ ਪਾਣੀ ਆਉਂਦਾ ਹੈ ਜੀ, ਉਹ ਨਹੀਂ ਕਾਬੂ ਕਰ ਰਿਹਾ ਜੀ। ਠੀਕ ਹੈ, ਥੈਂਕ ਯੂ ਜੀ। ਜਿਹੜਾ ਗੰਭੀਰ ਮਸਲਾ ਆਪਣਾ ਇਹੀ ਹੈ ਕਿ ਚਲੋ ਠੀਕ ਆ, ਆਪਾਂ ਪਹਿਰਾ ਦੇਣਾ ਹੈ। ਜਿਹੜਾ ਇਹ ਕੇਜਰੀਵਾਲ ਹੈ, ਇਹ ਤਾਂ ਇੱਕ ਭਾਜਪਾ ਦਾ RSS ਦਾ ਚਿਹਰਾ ਮੋਹਰਾ ਹੈ, ਸਿਰਫ ਨਾ ਹੀ ਬਦਲਿਆ ਹੋਇਆ ਇਹਦਾ। ਆਪਾਂ ਅੱਜ ਨਹੀਂ ਕਹਿੰਦੇ, ਆਉਣ ਵਾਲੇ ਸਮੇਂ 'ਚ ਬਿਲਕੁਲ ਕਹਿਣ ਲੱਗ ਜਾਵਾਂਗੇ ਨੰਗੇ ਚਿੱਟੇ ਹੋ ਗਏ। ਜੀ ਜੀ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਜਸਵੀਰ ਸਿੱਧੂ ਵੀ ਨੇ ਸਾਡੇ ਨਾਲ, ਉਹਨਾਂ ਦੀ ਰਾਏ ਜਾਣ ਲੈਂਦੇ ਹਾਂ, ਫਿਰ ਆਪਾਂ ਇਹਨਾਂ ਦੀ ਗੱਲ ਤੇ ਕਮੈਂਟ ਕਰਦੇ ਹਾਂ। ਹਾਂਜੀ ਜਸਵੀਰ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੁੱਦਾ ਤਾਂ ਮੈਂ ਅਸਲ ਹੁਣੇ ਔਨ ਕੀਤਾ, ਪਤਾ ਲੱਗਾ ਕੀ ਆ। ਪਰ ਇੱਕ ਮੈਂ ਕਹਿਣਾ ਚਾਹੁੰਦਾ ਜੀ, ਆਪਾਂ ਸਿਰਫ ਜੇ ਆਪਾਂ ਕਹੀਏ ਵੀ
ਦੇ ਦੇਵੇ। ਤੁਹਾਨੂੰ 72 ਸਾਲ 'ਚ ਮਿਲਿਆ ਕਿ ਜਿਹੜੀਆਂ ਪਹਿਲੀਆਂ ਨੇ 72 ਸਾਲ ਖਰਾਬ ਕੀਤੇ ਉਹਨਾਂ ਦਾ ਹਿਸਾਬ ਕਿਤਾਬ ਕਿੱਦਾਂ ਮਿਲੂਗਾ ਨਾ। ਭਾਵੇਂ ਸਰਕਾਰਾਂ ਚਲੇ ਗਈਆਂ, ਵੀ ਡੋਂਟ ਕੇਅਰ, ਪਰ ਜਿੰਨਾ ਡੈਮੇਜ ਪੰਜਾਬ ਦਾ ਉਹਨਾਂ ਲੋਕਾਂ ਨੇ ਕੀਤਾ, ਸਾਡੇ ਸਮਾਜ ਦਾ, ਸਾਡੇ ਧਰਮ ਦਾ ਤੇ ਸਾਡੇ ਹਿਸਟਰੀ ਦਾ, ਉਹ ਰਿਸਪੌਂਸੀਬਲ ਹੈ ਨਾ ਚੀਜ਼ਾਂ ਦੇ ਨਾ। ਜੇ ਆਪਾਂ ਕੇਜਰੀਵਾਲ ਨੂੰ ਕਹਦੀ RS ਦਾ ਬੰਦਾ ਜਾਂ BJP ਦਾ ਬੰਦਾ, ਤਾਂ ਸਾਡੇ ਬਾਦਲ ਨਹੀਂ ਕਿਹਨਾਂ ਦੇ ਸੀਗੇ। ਇਹ ਤਾਂ ਹੈ। ਇਹਨਾਂ ਨਾਲ ਸੀਗਾ ਆਪਣੇ ਸੰਧੀ ਕਿਹੜਾ ਸੀਗਾ, ਨਾਮ ਮਾਰਦਾ ਰਹਿਤਾ। ਭਾਜੀ ਇੱਕ ਇਨਸਾਨੀਅਤ ਚਾਹੀਦੀ ਆ ਸਾਨੂੰ। ਕੋਈ ਮਤਲਬ ਉਹ ਹਿੰਦੂ ਆ, ਸਿੱਖ ਆ, ਮੁਸਲਮਾਨ ਜਾਂ ਕ੍ਰਿਸਚਨ ਆ, ਪਰ ਜਿਹੜਾ ਪੰਜਾਬ ਦੇ ਭਲੇ ਲਈ ਕੋਈ ਵੀ ਕੰਮ ਕਰਦਾ ਨਾ, ਸਾਨੂੰ ਐਕਸੈਪਟ ਆ, ਕੋਈ ਹੋਵੇ, ਸਾਨੂੰ ਕੋਈ ਮਤਲਬ ਨਹੀਂ। ਜਿਹੜਾ ਪੰਜਾਬ ਦੀ ਪੰਜਾਬੀਅਤ ਨੂੰ, ਪੰਜਾਬ ਦੀ ਇਨਸਾਨੀਅਤ ਨੂੰ, ਪੰਜਾਬ ਦੇ ਲੋਕਾਂ ਨੂੰ ਬਚਾ ਸਕਦਾ ਨਾ, ਉਹ ਸਾਡੇ ਲਈ ਐਕਸੈਪਟੇਬਲ ਆ, ਕੋਈ ਹੋਵੇ। ਸਾਨੂੰ ਕੋਈ ਮਤਲਬ BJP ਵਾਲਾ, ਕਾਂਗਰਸ ਵਾਲਾ, ਅਕਾਲੀਆਂ ਵਾਲਾ, ਚਾਹੇ ਆਮ ਵਾਲਾ, ਚਾਹੇ ਉਹ ਕਿਸੇ ਵਾਲਾ ਵੀ ਹੈਗਾ। ਦੂਜਾ ਮੇਰਾ ਇੱਕ ਸਵਾਲ ਹੋਰ ਹੈ ਭਾਜੀ, ਵੀ ਜਿਹੜਾ ਪੰਜਾਬ ਦੇ ਸਿਰ ਕਰਜ਼ਾ ਆ, ਹੁਣ ਭਗਵੰਤ ਮਾਨ ਵੀ ਹੋ ਗਿਆ, ਵੀ ਜੋ ਵੀ ਪਹਾੜਾਂ ਦੇ ਪੈਰਾਂ 'ਚ ਪਿਆ, ਤੁਸੀਂ ਦੱਸੋ ਇੱਕ ਜਿਹੜੀ ਸਰਕਾਰ ਚਲਾਉਣ ਵਾਲੇ ਲੋਕ ਆ ਜਾਂ ਸਰਕਾਰ ਦੇ ਵਿੱਚ ਜਿੰਨੇ ਵੀ ਮਿਨਿਸਟਰ ਆ, ਉਹ ਅਮੀਰ ਹੋ ਰਿਹਾ ਤੇ ਪੰਜਾਬ ਗਰੀਬ ਹੋ ਰਿਹਾ। ਕਿੱਦਾਂ ਇਹਨਾਂ ਕੋਲ ਕਿਹੜੀ ਗਿੱਦੜ ਸਿੰਘੀ ਆ, ਕਿਹੜਾ ਫਾਰਮੂਲਾ ਉਹਨਾਂ ਪੰਜਾਬ ਲਈ ਕਿਉਂ ਨਹੀਂ ਵਰਤਿਆ? ਇਹਦਾ ਮਤਲਬ ਕਰਪਟ ਇਹਨਾਂ ਪੈਸਾ ਸਾਰਾ ਚੋਰੀ ਕੀਤਾ 72 ਸਾਲ ਦੇ ਸਾਰੇ। ਪਰ ਆਪਾਂ ਇੱਕ ਮੈਂ ਕਹਿੰਦਾ ਜਿੱਦਾਂ PM ਕੇਅਰ ਫੰਡ ਖੋਲਿਆ ਸੀ ਮੋਦੀ ਨੇ, ਭਗਵੰਤ ਮਾਨ ਨੂੰ CM ਕੇਅਰ ਫੰਡ ਖੋਲ ਕੇ ਆਪਾਂ ਬਾਹਰਲੇ ਲੋਕਾਂ ਕਰਜ਼ਾ ਲਾ ਸਕਦੇ, ਕੋਈ ਪ੍ਰੋਬਲਮ ਨਹੀਂ ਆ। ਜਿੰਨੀ ਕਿਸੇ ਦੀ ਕਪੈਸਿਟੀ ਆ, ਜਿੰਨੀ ਹਿੰਮਤ ਆ, ਕੋਈ 10,000 20,000 ਲੱਖ 2 ਲੱਖ ਜਿੰਨਾ ਪਾਗਾ, ਪਰ ਉਹ ਜਿਹੜਾ ਪਹਿਲਾ ਹਿਸਾਬ ਕਿਤਾਬ ਇਹਨਾਂ ਚੋਰਾਂ ਕੋਲ ਲੈਣਾ ਪਊਗਾ। ਇਹ ਆਪਾਂ ਕਰਦੇ ਹਾਂ, ਦੱਸਣਾ ਪ੍ਰੋਬਲਮ। ਥੈਂਕ ਯੂ ਜੀ, ਥੈਂਕ ਯੂ ਜੀ, ਇਸ ਗੱਲ ਤੇ ਆਪਾਂ ਨੂੰ ਦੇਣਾ ਚਾਹੀਦਾ। ਬਾਕੀ ਕਿਸੇ ਨੇ ਜੋ ਮਰਜ਼ੀ ਨੇ, ਜੇ ਆਪਾਂ ਕਹੀਏ ਇੱਕ ਜਵਾਨ ਨਾਲ ਕੰਮ ਸਵਾਰ ਲਾਂਗੇ, ਪੁੱਠਾ ਸਾਹ ਬੋਲ ਕੇ ਨਹੀਂ ਸੁਧਰਨਾ। ਜੋ ਕੰਮ ਆ ਟੇਬਲ ਟਾਕ ਤੇ ਹੋਣਾ ਆ ਕੇ ਨਾ, ਬਿਆਨਬਾਜ਼ੀ ਨਾਲ ਕੁਝ ਨਹੀਂ ਹੋਣਾ, ਚਾਹੇ ਅਕਾਲੀ ਆ ਚਾਹੇ ਕਾਂਗਰਸੀ ਆ, ਜਿਹੜੇ ਵੀ ਹੈਗੇ ਆ। ਪਰ ਜਿਹੜੇ ਰਿਸਪੌਂਸੀਬਲ ਆ ਉਹਨਾਂ ਨੂੰ ਲੈਣੀ ਚਾਹੀਦੀ ਰਿਸਪੌਂਸੀਬਿਲਿਟੀ, ਜਿਹਨਾਂ ਨੇ ਗਲਤੀਆਂ ਕੀਤੀਆਂ। ਠੀਕ ਹੈ ਜੀ, ਥੈਂਕ ਯੂ। ਸੋ ਰਾਜ ਜੀ, ਗੱਲ ਇਹ ਹੈ ਵੀ ਬੇਸ਼ੱਕ ਸਾਨੂੰ ਅਰਵਿੰਦ ਕੇਜਰੀਵਾਲ ਜੀ ਚੰਗੇ ਲੱਗਦੇ, ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਤੇ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ, ਮੇਨਲੀ ਤਾਂ ਫਰੇਮ ਦੇ ਵਿੱਚ 3 ਲੀਡਰ ਹੀ ਨੇ, ਪਰ ਅਸਲ ਦੇ ਵਿੱਚ ਸਾਨੂੰ ਮਰਜ਼ਾਂ ਦੀ ਦੁਆ ਲੱਭਣੀ ਪੈਣੀ ਹੈ। ਸਾਨੂੰ ਡਾਕਟਰਾਂ ਦੇ ਪਾਏ ਕੋਟਾਂ ਤੋਂ ਉਹਨਾਂ ਨੂੰ ਸ਼ਾਬਾਸ਼ੀ ਨਹੀਂ ਦੇਣੀ ਚਾਹੀਦੀ। ਸਾਡਾ ਮਸਲਾ ਕਿਸੇ ਦੇ ਫਿਰਕੇ ਨਾਲ ਨਹੀਂ ਹੈ, ਕੋਈ ਕਿਸੇ ਕਿਹੜੇ ਫਿਰਕੇ ਤੋਂ ਆ ਜਾਂ ਕਿਸੇ ਫਿਰਕੇ ਤੋਂ ਆ। ਸਾਡਾ ਮਸਲਾ ਪੰਜਾਬ ਦੇ ਅਸਾਸਿਆਂ ਦੀ ਲੁੱਟ ਨੂੰ ਬਚਾਉਣਾ ਹੈ। ਕੁਝ ਲੋਕ ਕਹਿ ਰਹੇ ਨੇ ਕਿ ਬੋਲਣਾ ਨਹੀਂ ਚਾਹੀਦਾ। ਅੱਜ ਤੋਂ 10 ਸਾਲਾਂ ਬਾਅਦ ਅਸੀਂ ਕਹਾਂਗੇ ਕਿ ਯਾਰ 2022 ਚ ਕੋਈ ਬੋਲਿਆ ਨਹੀਂ, ਉਦੋਂ ਬਾਅਦ ਬਿਆਨਬਾਜ਼ੀ ਹੋ ਰਹੀ ਸੀ। ਅੱਜ ਉਦੋਂ ਇਹ ਲੋਕ ਸਟੇਟਮੈਂਟਾਂ ਦੇ ਰਹੇ ਸੀ, ਫਿਰ ਅਸੀਂ ਇਸ ਪਾਸੇ ਹੋ ਜਾਵਾਂਗੇ। ਸੋ ਇਹ ਗੱਲ ਇਕੱਲੇ ਬਿਆਨ ਦੀ ਨਹੀਂ ਹੈ, ਗੱਲ ਇੱਥੋਂ ਤੱਕ ਵੀ ਹੋ ਸਕਦੀ ਹੈ ਕਿ ਖਬਰਾਂ ਇਹ ਚੀਜ਼ਾਂ ਨੂੰ ਚੈੱਕ ਕੀਤਾ ਜਾ ਰਿਹਾ ਹੋਵੇ ਕਿ ਕੌਣ ਬੋਲਦਾ ਵਾ। ਅੱਜ ਜਿਹੜੇ ਵੀਰ ਹੋਣੀ ਕਹਿ ਕੇ ਗਏ ਕਿ ਪੰਜਾਬ ਨੂੰ ਪਾਣੀ ਹਿਮਾਚਲ ਤੋਂ ਆਉਂਦਾ, ਪੰਜਾਬ ਰਿਪੇਰੀਅਨ ਸੂਬਾ ਵਾ, ਦਰਿਆਵਾਂ ਦਾ ਵਹਿਣ ਜਿਹੜੇ ਸੂਬੇ ਦੇ ਵਿੱਚ ਆਉਂਦਾ, ਉਹ ਸੂਬੇ ਉਸ ਅਸਾਸੇ ਦੇ ਮਾਲਕ ਨੇ। ਦਰਿਆ ਕਿਸੇ ਨੇ, ਸਰਕਾਰ ਨੇ ਨਹੀਂ ਬਣਾਏ, ਇਹ ਦਰਿਆ ਪਹਿਲਾਂ ਤੋਂ ਚੱਲ ਰਿਹਾ। ਕੁਦਰਤੀ ਨੇ। ਰਿਪੇਰੀਅਨ ਲਾਅ ਨੂੰ ਜੇਕਰ ਪੜ੍ਹੋਗੇ ਤੁਸੀਂ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਰਿਪੇਰੀਅਨ ਲਾਅ ਕੀ ਆ। ਦਰਿਆ ਕਿਸੇ ਸੂਬੇ ਦਾ, ਹਿਮਾਚਲ ਤੋਂ ਆਉਂਦੇ ਨੇ, ਪੰਜਾਬ ਚ ਆਉਂਦੇ ਨੇ ਜਾਂ ਗਾਂ ਪਾਕਿਸਤਾਨ ਚ ਜਾਂਦੇ ਨੇ। ਪਾਣੀਆਂ ਦੀ ਵੰਡ ਹੋ ਸਕਦੀ ਆ ਦੋਨਾਂ ਰਿਪੇਰੀਅਨ ਸੂਬਿਆਂ ਦੇ ਵਿੱਚ, ਪਾਣੀ ਦੇ ਵਹਾਅ ਨੇ ਤੈਅ ਕਰਨਾ ਵਾ। ਜਿਹੜੀ ਚੀਜ਼ ਜਿੱਥੋਂ ਪੈਦਾ ਹੋ ਰਹੀ ਆ ਉਹ ਰਿਪੇਰੀਅਨ ਸੂਬੇ ਦਾ ਹੀ ਅਸਾਸਾ ਵਾ, ਜਿੱਥੋਂ ਲੰਘ ਰਹੀ ਆ ਉਹਦਾ ਵੀ ਅਸਾਸਾ। ਸਾਨੂੰ ਪੰਜਾਬ ਦੇ ਪਾਣੀਆਂ ਦੇ ਐਕਟ ਪੜ੍ਹਨੇ ਪੈਣਗੇ। ਬਹੁਤ ਸਾਰੇ ਰਾਈਟਰ ਨੇ ਜਿਨ੍ਹਾਂ ਨੇ ਬੜੇ ਵਿਭਾਗ ਤਰੀਕੇ ਨਾਲ ਇਹਨਾਂ ਚੀਜ਼ਾਂ ਤੇ ਲਿਖਿਆ ਵਾ। ਰਿਪੇਰੀਅਨ ਲਾਅ ਇਹੀ ਕਹਿੰਦਾ ਵਾ ਜਿੱਥੇ ਕੋਈ ਦਰਿਆ ਵਗ ਰਿਹਾ ਉਹ ਸੂਬਾ ਉਸ ਦਾ ਮਾਲਕ ਆ। ਔਰ ਰਹੀ ਗੱਲ ਜਿਹੜੀ ਆ ਪੰਜਾਬ ਦੇ ਪਾਣੀਆਂ ਦੇ, ਡੈਮ ਸੇਫਟੀ ਐਕਟ ਦੇ ਬਾਰੇ ਚਰਚਾ ਜ਼ਰੂਰ ਕਰਾਂਗੇ। ਡੈਮ ਸੇਫਟੀ ਐਕਟ ਦੇ ਨਾਲ ਕੇਂਦਰ ਨੇ ਪਾਣੀਆਂ ਦਾ ਜਿਹੜਾ ਕੰਟਰੋਲ ਆ ਉਹ ਆਪਦੇ ਹੱਥ ਚ ਲੈ ਲਿਆ। ਮਾਫ ਕਰਨਾ, ਇਸ ਚੀਜ਼ ਨੂੰ 6 ਮਹੀਨੇ ਹੋ ਗਏ ਆ, ਪਰ ਸਾਨੂੰ ਹਲੇ ਤੱਕ ਇਹਦੇ ਬਾਰੇ ਪਤਾ ਨਹੀਂ ਲੱਗਾ। ਡੈਮ ਸੇਫਟੀ ਐਕਟ ਬਾਰੇ ਚਰਚਾ ਜ਼ਰੂਰ ਕਰਾਂਗੇ ਜੀ। ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਹ ਵੀ ਟੌਪਿਕ ਆਪਾਂ ਕਿਸੇ ਦਿਨ ਜਿਹੜਾ ਉਹ ਲੈ ਕੇ ਆਵਾਂਗੇ। ਬਾਕੀ ਦੇਖੋ ਜੀ, ਇਹ ਤਾਂ ਹੈ ਨਹੀਂ, ਅਸੀਂ ਵੀ ਇਸ ਚੀਜ਼ ਨੂੰ ਸਮਝਦੇ ਹਾਂ। ਨਾ ਹੀ ਕੋਈ ਇੱਥੋਂ ਇਹ ਕਹਿ ਰਿਹਾ ਵੀ ਲੈ ਵੀ ਮਹੀਨਾ ਹੋ ਗਿਆ ਤੇ ਇਹਨਾਂ ਨੇ ਅਜੇ ਤੱਕ ਪੰਜਾਬ ਦੀ ਨੁਹਾਰ ਨਹੀਂ ਬਦਲੀ, ਇਹ ਕਿੱਦਾਂ ਹੋ ਗਿਆ, ਇੱਦਾਂ ਕਰ ਨਹੀਂ ਸਕਦੇ, ਇੱਦਾਂ ਨਹੀਂ। ਇਹ ਹਰ ਇੱਕ ਜਾਣਾ ਸਮਝਦਾ ਵੀ ਬਾਕੀ ਸਾਰੀਆਂ ਜੇ ਪਾਲਿਸੀਜ਼ ਦੀ ਡਿਮਾਂਡ ਆ, ਮੰਗ ਆ, ਵੀ ਉਹ ਸੁਧਾਰ ਵੱਲ ਨੂੰ ਵਧਣ। ਜਿੱਦਾਂ ਹੁਣ ਚਾਹੇ ਭਗਵੰਤ ਮਾਨ ਕਹਿੰਦਾ ਵੀ ਅਸੀਂ ਜੋ ਕੀਤਾ ਹੈ ਉਸ ਦਾ ਹਿਸਾਬ ਕਰਾਂਗੇ, ਦੇਖਾਂਗੇ ਵੀ ਕਿੱਥੇ ਕਿੱਦਾਂ ਜਿਹੜਾ ਇਹ ਸਾਰਾ ਕੁਛ ਬਣਿਆ ਆ
ਉਹ ਚੰਗੀ ਗੱਲ ਆ, ਉਹ ਵਧੀਆ ਚੀਜ਼ ਆ, ਪਰ ਜਿੱਦਾਂ ਉਸ ਦੇ ਉੱਤੇ ਸਪਸ਼ਟ ਕਰਦੇ ਆ, ਇਹਦੇ ਤੇ ਵੀ ਉਮੀਦ ਕਰਦੇ ਆ ਵੀ ਅੱਜ ਦਾ ਜਦੋਂ ਹੁਣ ਦਿਨ ਚੜ੍ਹੂਗਾ ਕੁਛ ਨਾ ਕੁਛ ਉੱਤੇ ਸਪਸ਼ਟਤਾ ਦੇ ਨਾਲ ਬੋਲਣਗੇ। ਪਰ ਕੱਲ੍ਹ ਦੇ ਦਿਨ ਦੇ ਵਿੱਚ ਬਿਲਕੁਲ ਰਹੀ ਜਿਹੜੀ ਚੁੱਪੀ ਆ ਇਹਨਾਂ ਦੀ, ਉਹ ਲੋਕਾਂ ਨੂੰ ਜਿਹੜੀ ਉਹ ਜ਼ਿਆਦਾ ਤੰਗ ਉਸਨੇ ਜਿਹੜਾ ਉਹ ਕੀਤਾ ਆ। ਸੋ ਜੇ ਵੋਟਾਂ ਦੇ ਲਈ ਉਹਨੇ ਬਿਆਨ ਦਿੱਤਾ, ਜਿੱਦਾਂ ਕਿ ਇੱਕ ਕਾਲਰ ਕਹਿ ਕੇ ਗਏ ਆ ਵੀ ਉਹ ਜੋ ਮਰਜ਼ੀ ਕਹਿਣਗੇ, ਤੇ ਫਿਰ ਜੇ ਇੱਧਰਲੇ ਪਾਸੋਂ ਉੱਦਾਂ ਦਾ ਕੋਈ ਬਿਆਨ ਆਊਗਾ ਇੱਥੋਂ ਦੇ ਲੋਕਾਂ ਵਾਸਤੇ, ਤਾਂ ਫਿਰ ਉਹਨਾਂ ਦਾ ਕੰਮ ਤਾਂ ਉੱਧਰਲੇ ਪਾਸੇ ਖਰਾਬ ਹੋਊਗਾ। ਹੁਣ ਇਹ ਨਹੀਂ ਪਤਾ ਨਾ ਵੀ ਕਲੈਰਿਟੀ ਕੀ ਹੈ। ਕਲੈਰਿਟੀ ਜਿਹੜੀ ਉਹ ਜ਼ਰੂਰ ਇਹਨਾਂ ਨੂੰ ਕਰਨੀ ਚਾਹੀਦੀ ਹੈਗੀ ਆ ਵੀ ਕੀ ਇਸ ਚੀਜ਼ ਦੇ ਵਿੱਚ ਅਸਲ ਮੁੱਦੇ ਦੀ ਤੁਸੀਂ ਇਸ ਨੂੰ ਸੁਲਝਾਉਣਾ ਜਿਹੜਾ ਆ ਉਹ ਕਿਸ ਹਿਸਾਬ ਦੇ ਨਾਲ ਆ। ਤੇ ਪ੍ਰਵੀਨ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ, ਤੇ ਹੁਣ ਆਪਾਂ ਇਜਾਜ਼ਤ ਜਿਹੜੀ ਉਹ ਲਵਾਂਗੇ, ਤੇ ਇਸ ਤੋਂ ਅਗਲਾ ਪ੍ਰੋਗਰਾਮ ਸਿਹਤ ਸੰਭਾਲ ਦਾ ਜਿਹੜਾ ਹੋਊਗਾ, ਜਿਸ ਦੇ ਵਿੱਚ ਘਰੇਲੂ ਨੁਸਖਿਆਂ ਦੇ ਬਾਬਤ ਜਿਹੜੀਆਂ ਕਾਲਸ ਆ ਉਹ ਲਈਆਂ ਜਾਣਗੀਆਂ। ਤੁਸੀਂ ਉਹਦੇ ਵਿੱਚ ਕਾਲ ਕਰਕੇ ਆਪਣੇ ਘਰੇਲੂ ਨੁਸਖਿਆਂ ਦੇ ਬਾਰੇ ਪੁੱਛ ਸਕਦੇ ਹੋ ਤੇ ਦੱਸ ਸਕਦੇ ਹੋ। ਤੇ ਲੈਨੇ ਆ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਨੀ ਕੀ ਜਾਈ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਖਾਸ ਤੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।